ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਕਿਸਾਨੀ ਦੇ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਕੁਝ ਇਸ਼ੂਜ਼ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਤੇ ਇਸ ਗੱਲਬਾਤ ਦੇ ਵਿੱਚ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੱਗ ਆਰਗੇਨਾਈਜੇਸ਼ਨ ਤੋਂ ਜਸਬੀਰ ਸਿੰਘ ਸਿੱਧੂ ਜੀ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਪ੍ਰਵੀਨ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਕਈ ਅਹਿਮ ਇਸ਼ੂਜ਼ ਨੂੰ ਲੈ ਕੇ ਅੱਗੇ ਵਧਾਂਗੇ, ਗੱਲਬਾਤ ਕਰਾਂਗੇ। ਇਸ ਟਾਈਮ ਕਲਾਈਮੇਟ ਤੇ ਜਿਹੜੇ ਖੇਤੀਬਾੜੀ ਤੇ ਅਸਰ ਨੇ ਉਹ ਕੀ ਨੇ, ਕਿਸਾਨਾਂ ਨੂੰ ਕੀ ਕਰਨਾ ਚਾਹੀਦਾ, ਕੱਲੀ ਫਸਲ ਤੇ ਇਹਦਾ ਕੀ ਅਸਰ ਹੋਵੇਗਾ ਆਉਣ ਵਾਲੇ ਟਾਈਮ ਦੇ ਵਿੱਚ। ਗਰਮੀ ਵੀ ਬਹੁਤ ਜ਼ਿਆਦਾ ਪੈਣ ਦੇ ਆਸਾਰ ਨੇ, ਇਸ ਦਾ ਕੀ ਅਸਰ ਰਹੇਗਾ ਕਿਸਾਨੀ ਤੇ, ਕਿਵੇਂ ਇਹਦੀ ਤਿਆਰੀ ਕਰਕੇ ਆਪਾਂ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਕਿਉਂਕਿ ਐਲੇ ਫਾਇਰ ਦੇ ਨਾਲ ਇੱਕ ਹੁਣ ਚਰਚਾ ਜਿਹੜੀ ਆ ਅਮਰੀਕਾ ਭਰ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਚਰਚਾ ਜਿਹੜੀ ਆ ਉਹ ਕਲਾਈਮੇਟ ਚੇਂਜ ਦੇ ਉੱਤੇ, ਗਲੋਬਲ ਵਾਰਮਿੰਗ ਦੇ ਉੱਤੇ ਇੱਕ ਵਾਰ ਫਿਰ ਤੋਂ ਇਹ ਚਰਚਾ ਛਿੜੀ ਆ। ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। USDA NRCS ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦਾ ਤੇ ਪੰਜਾਬੀ ਰੇਡੀਓ ਸੇ ਇਹਨਾਂ ਦਾ ਧੰਨਵਾਦ ਕਰਦਾ। ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ, ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ ਵਾਲੇ ਫ੍ਰੈਜ਼ਨੋ ਤੋਂ, ਜਿਨ੍ਹਾਂ ਤੋਂ ਤੁਸੀਂ ਫਾਰਮ ਡਿਜ਼ਾਈਨ, ਫਾਰਮ ਇਰੀਗੇਸ਼ਨ ਦੇ ਬਾਬਤ ਕੋਈ ਵੀ ਤੁਹਾਡੀ ਲੋੜ ਹੈ, ਕੋਈ ਵੀ ਤੁਸੀਂ ਜ਼ਰੂਰਤ ਮਹਿਸੂਸ ਕਰਦੇ ਹੋ ਤਾਂ ਇਹਨਾਂ ਦੇ ਨਾਲ ਕਾਲ ਤੇ ਗੱਲਬਾਤ ਕਰੋ। ਕੰਟੈਕਟ ਕਰੋ 8886893747 ਦੇ ਉੱਤੇ। ਇਸੇ ਤਰ੍ਹਾਂ ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ, ਕ੍ਰੌਪ ਇੰਸ਼ੋਰੈਂਸ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕਾਲ ਕਰੋ 5592881908 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਸਭ ਜੇ ਆਪਾਂ ਕਿਸਾਨੀ ਤੋਂ ਸ਼ੁਰੂਆਤ ਕਰੀਏ ਤੇ ਗੱਲ ਕਰੀਏ ਕਲਾਈਮੇਟ ਚੇਂਜ ਦੀ ਜਾਂ ਗਰਮੀ ਦੀ, ਪ੍ਰੈਡਿਕਸ਼ਨਸ ਇਹ ਨੇ ਕਿ ਆਉਣ ਵਾਲਾ ਸੀਜ਼ਨ ਜਿਹੜਾ ਉਹਦੇ ਚ ਗਰਮੀ ਕਾਫੀ ਪੈ ਸਕਦੀ ਹੈ ਤੇ ਇਹਦਾ ਜਿਹੜਾ ਅਸਰ ਹੈ ਉਹ ਕਿਸਾਨੀ ਤੇ ਕੀ ਰਹੂਗਾ ਜੀ? ਹਾਂਜੀ ਪ੍ਰਵੀਨ ਜੀ, ਦੇਖੋ ਆਪਾਂ ਐਰਕੀ ਜਦੋਂ ਦਾ ਵੀ ਸਾਲ ਸ਼ੁਰੂ ਹੋਇਆਗਾ, ਕਲਾਈਮੇਟ ਚੇਂਜ ਦੇ ਆਲਰੇਡੀ ਜਾਣੀ ਦੀ ਸਾਨੂੰ ਦੱਸ ਰਿਹਾਗਾ ਕਿ ਜਿਹੜਾ ਵੈਦਰ ਇਸ ਟਾਈਮ ਚਾਹੀਦਾ ਉਹ ਸੀਜ਼ਨ ਹੈ ਨਹੀਂਗਾ। ਬਿਲਕੁਲ। ਹਾਂਜੀ, ਤੇ ਆਪਾਂ ਨੂੰ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਇੱਥੇ ਉਹ ਹੈਗੀ ਆ ਬੇਸਿਕਲੀ ਮੀਂਹ ਪਵੇ, ਟੈਂਪਰੇਚਰ ਉਨੇ ਕੁ ਰਹਿਣ 35 ਤੋਂ 45 ਕੁ ਤੱਕ। ਤੇ ਪਰ ਐਰਕੀ ਕੈਲੀਫੋਰਨੀਆ ਜੇ ਆਪਾਂ ਨਾ ਓਵਰਆਲ ਦੇਖੀਏ, ਕਲਾਈਮੇਟ ਚੇਂਜ ਦੇ ਇੰਪੈਕਟ ਇਹ ਆ ਕਿ ਨੌਰਥ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪਿਆ। ਠੀਕ ਹੈ ਜੀ। ਉੱਥੇ ਤਾਂ ਆਲਮੋਸਟ ਕਈ ਥਾਵਾਂ ਤੇ 180-200% ਫਿਰਦਾਗਾ। ਜਦੋਂ ਸਾਊਥ ਨੂੰ ਦੇਖਦੇ ਆ ਉੱਥੇ ਮੀਂਹ ਬਹੁਤ ਘੱਟ ਪਿਆ, ਹੈਨਾ। ਤੇ ਇਹਨਾਂ ਦੋਨਾਂ ਦੇ ਜਿਹੜੇ ਐਕਸਟ੍ਰੀਮਸ ਹੋ ਜਾਂਦੇ ਆ ਨਾ, ਉਹਨਾਂ ਦੋਨਾਂ ਦੇ ਅੱਡੋ ਅੱਡ ਇੰਪੈਕਟਸ ਆ, ਹੈਨਾ। ਤੇ ਆਉਂਦੇ ਫਿਊਚਰ ਵਾਲਾ ਤਾਂ ਆਪਾਂ ਫੇਰ ਡਿਸਕਸ ਕਰ ਲਾਂਗੇ, ਪਰ ਜਿਹੜੇ ਹੁਣ ਕਰੰਟ ਇਸ਼ੂਜ਼ ਆਏ ਵੇ ਆ ਇਸ ਵਕਤ ਨਾਰਮਲੀ ਖੇਤੀ ਦੇ ਵਿੱਚ ਆਪਾਂ ਇੱਥੇ ਜਦੋਂ ਦੇਖਦੇ ਆ ਨਾ, ਇੱਕ ਦੋ ਚੀਜ਼ਾਂ ਕਰਦੇ ਆ। ਇੱਕ ਤਾਂ ਹੈਗੀ ਸੈਨੀਟੇਸ਼ਨ ਬਹੁਤ ਜ਼ਰੂਰੀ ਜੀ। ਜਿਹੜੇ ਕਿ ਜਦੋਂ ਬਦਾਮ ਦੀ ਗੱਲ ਕਰਦੇ ਆ ਮੰਮੀ ਸ਼ੇਕ ਹੁੰਦੀ ਆ, ਜਦੋਂ ਗ੍ਰੇਪਾਂ ਦੀ ਗੱਲ ਕਰਦੇ ਆ ਫਿਰ ਬਦਾਮਾਂ, ਹੋਰ ਵੀ ਕਰਾਪਾਂ ਚੋਂ ਵੀਡਸ ਕੱਢੇ ਜਾਂਦੇ ਆ, ਸਪਰੇਆਂ ਕੀਤੀਆਂ ਜਾਂਦੀਆਂ ਵੀ ਰੈਡੀ ਹੋ ਜਾਈਏ। ਪਰ ਐਰਕੀ ਦਾ ਸੀਜ਼ਨ ਕਾਫੀ ਜਾਣੀ ਦੀ ਨਾ ਟ੍ਰਿਕੀ ਆ। ਜਿਹੜੇ ਕੁਐਸਚਨਸ ਆ ਰਹੇ ਆ ਆਪਣੇ ਮੈਂਬਰਾਂ ਦੇ, ਸਰੋਤਿਆਂ ਦੇ, ਬਈ ਹੁਣ ਅਸੀਂ ਕੀ ਕਰੀਏ, ਹੈਨਾ। ਆਪਾਂ ਉਹ ਅੱਡੋ ਅੱਡ ਦੇਖਦੇ ਆ। ਸਭ ਤੋਂ ਪਹਿਲਾਂ ਜਿਹੜਾ ਕਰਾਪ ਤਾਂ ਬਦਾਮਾਂ ਦਾ ਹੀ ਆਉਂਦਾ। ਬਦਾਮਾਂ ਤੇ ਜੇ ਤਾਂ ਜਾਣਦੀ ਇਸ ਵਕਤ ਡੋਰਮਟ ਸਪਰੇ ਸ਼ੁਰੂ ਹੁੰਦੀ ਆ, ਹੈਨਾ। ਤੇ ਜਦੋਂ ਆਪਾਂ ਉਹਦੀ ਗੱਲ ਕਰਦੇ ਆ ਵੀ ਡੋਰਮਟ ਸਪਰੇ ਦੀ ਲੋੜ ਕੀ ਆ, ਹੈਨਾ। ਡੋਰਮਟ ਸਪਰੇ ਬੇਸਿਕਲੀ 3 ਚੀਜ਼ਾਂ ਨੂੰ ਉਹ ਐਡਰੈਸ ਕਰਦੀ ਆ, ਹੈਨਾ। ਇੱਕ ਤਾਂ ਹੈਗੀ ਆ ਕੈਂਕਰ ਤੇ ਬੈਕਟੀਰੀਅਲ ਡਿਜ਼ੀਜ਼ਸ, ਜਿਹੜੇ ਨਾ ਕਿਤੇ ਉਹ ਗੂੰਦ ਜੀ ਲੱਗੀ ਆ, ਕਿਤੇ ਟੱਕ ਲੱਗੇ ਵੇ ਆ, ਉਹ ਆਮ ਖੇਤਾਂ ਤੇ ਦਿਸਦੇ ਆ। ਦੂਜਾ ਹੈਗਾ ਸਪਾਈਡਰ ਮਾਈਟਸ, ਜਿਹੜੇ ਨਿੱਕੇ ਨਿੱਕੇ ਮਾਈਟਸ ਆ ਉਹ ਬਹੁਤ ਆ, ਤੇ ਨੇਵਲ ਔਰੰਜ ਵਰਮ। ਇਹ 3 ਚੀਜ਼ਾਂ ਜਿਹੜੀਆਂ ਮੇਨ ਬਦਾਮਾਂ ਨੂੰ ਇੰਪੈਕਟ ਕਰਦੀਆਂ, ਉਹ ਜ਼ਿਆਦਾ ਉਦੋਂ ਹੁੰਦੀਆਂ ਜਦੋਂ ਕਿ ਇਹ ਜਿੱਥੇ ਜ਼ਿਆਦਾ ਨਾ
ਵੈਟ ਵੈਦਰ ਹੋਵੇ, ਮੀਂਹ ਠੀਕ ਹੈ, ਪੈਂਦੇ ਹੋਣ, ਸੈਲ ਰਹਿੰਦੀ ਜਿੱਥੇ। ਜਿੱਥੇ ਸਿੱਲ ਰਹਿੰਦੀ ਆ, ਹਾਂ। ਹੂੰ, ਇਹਦੇ ਲਈ ਜਦੋਂ ਆਪਾਂ ਦੇਖਦੇ ਹਾਂ ਵੀ ਯੂਜ਼ ਕੀ ਕਰਦੇ ਆ, ਹੈ ਨਾ? ਇੱਕ ਤਾਂ ਕਾਪਰ ਆਕਸੀਕਲੋਰਾਈਡ ਆ, ਜਿਹਦੇ ਬੈਜ FC ਕਹਿ ਦੇਈਦਾ, ਹੂੰ, ਹੈ ਹੂੰ, ਨਾ? ਤੇ ਉਹ ਡਿਫਰੈਂਟ ਤਰ੍ਹਾਂ ਦੇ ਕਾਪਰ ਦੇ ਪ੍ਰੋਡਕਟ ਆ, ਉਹ ਯੂਜ਼ ਹੁੰਦੇ ਆ। ਆਇਲ ਯੂਜ਼ ਹੁੰਦਾ ਗਾ, ਹੈ ਨਾ? 440 ਤੇ ਦੂਸਰਾ ਹੈਗਾ ਗਾ ਸਾਈਫਲੋਥਰਨ, ਜਿਹੜੀ ਕਿ ਅਸਾਨਾ ਹੋ ਗਈ, ਹੋਰ ਇਦਾਂ ਦੇ ਤਰ੍ਹਾਂ ਦੇ ਪ੍ਰੋਡਕਟ, ਇਹ 3 ਮਿਲਾ ਕੇ ਨਾ ਆਮ ਇੱਥੇ ਬਦਾਮਾਂ 'ਚ ਕੀਤੇ ਜਾਂਦੇ ਆ। ਠੀਕ ਹੈ ਜੀ। ਪਰ ਪਰ ਤੁਸੀਂ ਜਾਣਦੀ ਆਪਦੇ PCA ਨਾਲ ਬਹਿ ਕੇ ਸਾਰੇ ਡਿਸਕਸ ਕਰੋ ਵੀ ਇਹ ਲੋਕੇਸ਼ਨ ਦੇ ਹਿਸਾਬ ਨਾਲ ਬਹੁਤ ਆ, ਵੀ ਸਾਨੂੰ ਜ਼ਰੂਰੀ ਵੀ ਆ। ਹੂੰ, ਜਿੱਦਾਂ ਆਪਣੇ ਹੁਣ ਇੱਥੇ ਸਾਊਥ 'ਚ ਦੇਖੋ, ਇੰਨੀ ਸੈੱਲ ਹੈ ਨੀ ਗੀ। ਨਾ ਹੋਣ ਕਾਰਨ ਤੇ ਲੋਕੀ ਇਹ ਸਪਰੇਅ ਨੂੰ ਸਕਿਪ ਕਰ ਦਿੰਦੇ ਆ, ਜਿਹਦਾ ਕਾਸਟ ਆਲਮੋਸਟ ਆਉਣਾ ਤਾਂ ਚਾਹੀਦਾ ਤੁਹਾਨੂੰ $35 ਤੋਂ $40 ਪਰ ਡਿਪੈਂਡ ਕਰਦਾ ਕਿਹੜੇ ਏਰੀਏ ਦੇ ਵਿੱਚ ਆ ਤੁਹਾਡਾ ਕਾਸਟ। ਡਿਫਰੈਂਟ ਕੰਪਨੀਆਂ $100 ਤੱਕ ਵੀ ਏਕੜ ਦਾ ਲੈ ਜਾਂਦੀਆਂ, ਹਾਂਜੀ, ਹਾਂਜੀ। ਹੈ ਨਾ? ਇਹਦੇ ਕਾਸਟ ਬਹੁਤ ਹੈਵੀ ਆ, ਹੂੰ, ਤੇ ਵੀ ਸਾਨੂੰ ਲੋੜ ਹੈਗੀ ਕਿ ਨਹੀਂ ਲੋੜ ਆ। ਜੀ, ਜੇ PCAs ਕਹਿੰਦੇ ਵੀ ਲੋੜ ਆ, ਫਿਰ ਉਹਨਾਂ ਨੂੰ ਦਿਖਾਓ ਵੀ ਖੇਤ ਦੇ ਵਿੱਚ ਜਾ ਕੇ ਤੁਰ ਕੇ ਫਿਰ ਕੇ ਦੇਖ ਕੇ ਵੀ ਕੀ ਚੀਜ਼ਾਂ ਜਦੋਂ ਤੁਸੀਂ ਡਿਟੈਕਟ ਹੁੰਦੀਆਂ ਗੀਆਂ ਇਹ ਤਿੰਨੇ ਚਾਰੇ, ਬਈ ਉਹ ਸਾਨੂੰ ਦਿਖਾਵੋ, ਦਿਖਾ ਕੇ ਤਾਂ ਵੀ ਅਸੀਂ ਇਹ ਇਨਵੈਸਟ ਕਰੀਏ। ਇਨਵੈਸਟਮੈਂਟ ਹੀ ਆ, ਵੀ ਜਾਂਦੀ ਆਉਂਦੇ ਸਾਲੇ ਖਰਾਬ ਲਈ। ਜੀ, ਪਰ ਬਾਹਲੀਆਂ ਕੰਪਨੀਆਂ ਜਿਹੜੀਆਂ ਵੱਡੀਆਂ, ਉਹਨਾਂ ਨੇ ਐਕਸਪੈਰੀਮੈਂਟਸ ਕੀਤੀਆਂ ਕਿ ਉਹ ਜਿਹੜੀਆਂ ਪਹਿਲੀਆਂ ਫਰਸਟ ਸਪਰੇਜ਼ ਆ, ਉਹ ਸਕਿਪ ਕਰ ਦਿੰਦੇ ਆ ਇਹ। ਤੇ ਤੇ ਬੇਸਿਕਲੀ ਹੁਣ ਇਸ ਵਕਤ ਸਾਰਿਆਂ ਨੂੰ ਇੱਕ ਤਾਂ ਇਹ ਦੇਖਣਾ ਪੈਣਾ। ਦੂਸਰਾ ਹੈਗਾ ਗਾ ਕਿ ਬਰਡਸ ਐਰਕੀ ਲੱਗਦਾ ਗਾ ਕਿ ਅਗਲੇ 10-15 ਦਿਨ ਮੀਂਹ ਨਹੀਂ ਆ ਰਿਹਾ। ਜੀ, ਜੇ ਨਾ ਆਵੇ ਤਾਂ ਉਹਦੇ ਨਾਲ ਜਿਹੜੀ ਧੁੱਪ ਪੈ ਰਹੀ ਆ, ਜਿਹੜੇ ਬਰਡਸ ਆ, ਉਹ ਛੇਤੀ ਫੁੱਲ ਰਹੇ ਆ, ਜੀ, ਹੈ ਨਾ? ਤੇ ਇਹਦਾ ਹੂੰ, ਮਤਲਬ ਫੁੱਲ ਛੇਤੀ ਆ ਜਾਣੇ ਆ, ਹਫ਼ਤਾ ਅਰਲੀ ਵੀ ਆ ਸਕਦੇ ਆ, ਹੈ ਠੀਕ ਨਾ? ਹੈ। ਤੇ ਜੇ ਹਫ਼ਤਾ ਅਰਲੀ ਆਉਣ ਦਾ ਉਹਦਾ ਮਤਲਬ, ਹੁਣ ਕਈਆਂ ਤੇ ਡਿਸਕਸ਼ਨਸ ਹੋਈ ਆ ਵੀ ਕਈ ਖੇਤਾਂ ਦੇ ਵਿੱਚ ਜਿਹੜੇ ਬਰਡਸ ਆ, ਜਿੱਥੋਂ ਫੁੱਲ ਬਣਨੇ ਆ, ਉਹ ਬਹੁਤ ਸਟਰੋਂਗ ਆ, ਕਈਆਂ ਦੇ ਬਹੁਤ ਮਾੜੇ ਆ। ਹੂੰ, ਇਹ ਵੀ ਕਲਾਈਮੇਟ ਦੇ ਹੀ ਇੰਪੈਕਟਸ ਹੁਣ ਪੈ ਰਹੀਆਂ। ਜੀ, ਅੱਗੇ ਲਾਸਟ ਈਅਰ ਜਿਹੜੀ ਸਭ ਤੋਂ ਵੱਡੀ ਆਪਣੇ ਪ੍ਰੋਬਲਮ ਆਈ ਸੀ, ਉਹ ਸੀਗੀ ਬਈ ਯੀਲਡ ਘਟੀ। 2 ਮੇਨ ਕਾਰਨ ਜਿਹੜੇ ਸਮਝੇ ਜਾਂਦੇ ਆ, ਇੱਕ ਤਾਂ ਬਈ ਪਾਣੀ ਦੀ ਸ਼ੋਰਟੇਜ ਸੀ। ਹੂੰ, ਹੂੰ, ਕਈ ਫਾਰਮਰਾਂ ਨੇ ਪਾਣੀ ਲਾਇਆ, ਪਰ ਉਹ ਜੜ੍ਹਾਂ ਨੂੰ ਨਹੀਂ ਗਿਆ, ਉਹ ਵੀ ਸ਼ੋਰਟੇਜ ਤੇ ਗਿਣਿਆ ਜਾਂਦਾ, ਉਹਦੇ ਕਰਾਪ ਲਾਸ ਹੋਇਆ। ਹੂੰ, ਦੂਸਰਾ ਸੀਗਾ ਵੀ ਜਿੱਥੇ ਪਾਣੀ ਦੀ ਕੁਆਲਿਟੀ ਮਾੜੀ ਆ, ਜਿੱਥੇ ਨੂਣ ਆ, ਬਾਇਓਕਾ, ਹੋਰ ਕਈ ਚੀਜ਼ਾਂ ਹੈਗੀਆਂ, ਪਾਣੀ ਦੇ ਵਿੱਚ ਮਾੜਾ ਹੋਣ ਕਰਕੇ ਉਹਨੇ ਵੀ ਯੀਲਡ ਹੇਠਾਂ ਲੈ ਕੇ ਆਂਦੀ ਆ, ਹੂੰ, ਹੂੰ, ਹਨਾ? ਤੇ ਇਸ ਵਕਤ ਉਹੀ ਫਿਰ ਵੱਢ ਜਦੋਂ ਸੈੱਟ ਹੋਏ ਆ, ਉਦੋਂ ਗਰਮੀ ਬਹੁਤ ਪੈ ਰਹੀ ਸੀ। ਜੀ, ਹੁਣ ਕਈ ਥਾਵਾਂ ਤੇ ਖੇਤਾਂ 'ਚ ਬਰਡਸ ਬਹੁਤ ਸੋਹਣੇ ਆ, ਹੂੰ, ਨਾ ਉਹ ਫੁੱਲ ਰਹੇ ਆ, ਕਈਆਂ 'ਚ ਬਰਡਸ ਬਹੁਤ ਵੀਕ ਆ, ਠੀਕ ਹੈ। ਹਨਾ? ਤੇ ਉਹ ਫਿਰ ਹੁਣ ਫਾਰਮਰਾਂ ਨੂੰ ਆਪਦੇ ਖੇਤ 'ਚ ਜਾ ਕੇ ਦੇਖਣਾ ਪੈਣਾ, ਬਈ ਜਾਣੀ ਦੀ ਸਾਡੀ ਬਰਡ ਦੀ ਕੁਆਲਿਟੀ ਕੀ ਆ। ਹੂੰ, ਹੂੰ, ਕੁਆਲਿਟੀ ਦੇ ਹਿਸਾਬ ਨਾਲ ਜਦੋਂ ਫਿਰ ਉਹ ਅਮ, ਅ, ਫੁੱਲ ਬਣ ਗਏ, ਫਿਰ ਇਹ ਵੀ ਦੇਖਣਾ ਪੈਣਾ ਟਿਊਬਸ ਕਿੱਦਾਂ ਦੀਆਂ, ਕਿਉਂ ਅਸੀਂ ਇਨਵੈਸਟਮੈਂਟ ਤਾਂ ਬਹੁਤ ਹੁੰਦੀ ਆ ਕਿ ਬੀਜ ਵੀ ਨਾਲ ਰੱਖਦੇ ਆ, ਹੋਰ ਵੀ ਜਾਣਦੀ ਖਰਚੇ ਕਾਫੀ ਹੋਏ ਆ। ਉਹ ਹੂੰ, ਸਿਰਫ ਫੁੱਲਾਂ ਤੋਂ ਨਟ ਬਣਾਉਣ ਦੇ ਲਈ ਆ, ਵੀ ਤੁਹਾਡੀ ਕੁਆਲਿਟੀ ਦੇ ਫੁੱਲ ਕਿੱਦਾਂ ਦੇ ਆ, ਹੂੰ, ਹਨਾ? ਉਹ ਦੇਖਣਾ ਪੈਣਾ। ਤੇ ਫਿਰ ਹੁਣ ਜਿਹੜੇ ਬੀਜ ਵਾਲੇ ਵੀ ਆ, ਹਨਾ? ਉਹ ਹੈਗੀਆਂ ਵੀ ਤਰ੍ਹਾਂ ਦੇ, ਆਪਾਂ ਕੁਐਸਚਨ ਨਾਲ ਹੀ ਇਹ ਟੱਚ ਕਰ ਲਈਏ, ਕਿਉਂ ਇਹ ਹੁਣ ਇਸ ਵਕਤ ਅਗਲੇ ਪੂਰਾ ਹਫ਼ਤੇ ਹਾਂਜੀ, ਆ ਰਿਹਾ ਹੈਗਾ। ਹੂੰ, ਬੀਜ ਦੀਆਂ ਵੀ ਥਰਡ ਪਾਰਟੀ ਕੰਪਨੀਜ਼ ਮਿਲ ਜਾਂਦੀਆਂ, ਜਿਹੜੀਆਂ ਤੁਹਾਡੀ ਬੀਜ ਦੀ ਕੁਆਲਿਟੀ ਨੂੰ ਅਸੈਸ ਕਰ ਲੈਂਦੇ, ਦੱਸ ਦਿੰਦੀਆਂ ਵੀ ਤੁਹਾਡੀਆਂ ਬੀਆਂ ਚੰਗੀਆਂ ਕਿ ਮਾੜੀਆਂ, ਮਾੜੀਆਂ ਨੇ, ਬਿਲਕੁਲ। ਕਿੰਨੀਆਂ ਕੁ ਐਕਟਿਵ ਆ, ਕੀ ਕਰਦੇ ਆ। ਹੂੰ, ਸਾਰਿਆਂ ਨੇ ਪ੍ਰਾਈਸ ਤਾਂ ਪੇ ਕੀਤੀ ਆ, ਹੁਣ ਕੋਈ 180-85 ਤੋਂ ਲੈ ਕੇ 205 ਦਾ 210 ਤੱਕ ਪੇ ਕੀਤਾ ਇੱਕ ਹਾਈਵਸ ਲਈ, ਪਰ ਉਹ ਹਾਈਵ ਚੰਗਾ ਕਿੰਨਾ ਗਾ, ਹੂੰ, ਹਨਾ? ਉਹ ਸਾਰੀਆਂ ਹੀ ਕੰਪਨੀਆਂ ਕਹਿੰਦੀਆਂ ਵੀ ਸਾਡੀ ਜਾਣੀ ਬੀਜ ਬਹੁਤ ਚੰਗੀਆਂ ਹੈਗੀਆਂ, ਪਰ ਤੁਸੀਂ ਰੈਕਮੈਂਡੇਸ਼ਨ ਇਹ ਆ ਵੀ ਜਿੱਥੇ ਤੁਹਾਨੂੰ ਲੱਗਦਾ ਕਿ ਬੀਜ ਉੱਡ ਨਹੀਂ ਰਹੀਆਂ, ਕੋਈ ਹੋਰ ਹੂੰ, ਬਾਹਰ ਚੰਗੀ ਦੀ ਗਰਮੀ ਪੈ ਰਹੀ ਆ, ਧੁੱਪ ਆ, ਪਰ ਬੀਜ ਖੇਤ 'ਚ ਫਿਰ ਵੀ ਨਹੀਂ ਜਾ ਰਹੀਆਂ, ਤੁਸੀਂ ਆਪਦੇ ਬੀਜ ਦੀ ਕੁਆਲਿਟੀ ਚੈੱਕ ਕਰਾਓ।
ਹਨਾ, ਉਹ ਆ ਕੇ ਥਰਡ ਪਾਰਟੀ ਟੈਸਟ ਕਰ ਦੂਗੀ, ਮੁੜ ਕੇ ਫਿਰ ਤੁਸੀਂ ਬੀਕੀਪਰ ਨਾਲ ਵੀ ਗੱਲ ਕਰ ਸਕਦੇ ਆ। ਜੀ, ਜੀ। ਤੇ ਦੂਸਰੀ ਗੱਲ ਇਹ ਆ ਵੀ ਫਿਰ ਜਿਹੜਾ ਦੇਖਣਾ ਗਾ ਵੀ ਤੁਹਾਡੇ ਜਿਹੜੇ ਬਰਡਸ ਆ ਜਿਨ੍ਹਾਂ ਤੋਂ ਫੁੱਲ ਬਣਨੇ ਆ, ਉਹਨਾਂ ਦੀ ਕੁਆਲਿਟੀ ਕੀ ਆ ਤੇ ਨਟ ਕਿੰਨੇ ਕੁ ਸੈੱਟ ਹੋਣੇ ਆ। ਇਹ ਵੀ ਹੈਗਾ ਗਾ ਵੀ ਜੇ ਤੁਹਾਡੀ ਜ਼ਮੀਨ ਦੇ ਵਿੱਚ ਟਾਕਸਿਸਿਟੀ ਜ਼ਿਆਦਾ ਹੋਵੇ, ਹਨਾ, ਤੇ ਉਹਦੇ ਨਾਲ ਵੀ ਜਾਣਦੀ ਕਈ ਵਾਰੀ ਬੀਜ ਅੰਦਰ ਨਹੀਂ ਜਾਂਦੀਆਂ ਖੇਤਾਂ ਦੇ। ਜਿਨ੍ਹਾਂ ਨੇ ਜ਼ਿਆਦਾ ਹਰਬਸਾਈਡ ਪਾਈ ਹੋਵੇ, ਜ਼ਿਆਦਾ ਸਟਰੋਂਗ ਸਪਰੇਆਂ ਕੀਤੀਆਂ ਹੋਣ, ਉਹ ਬਾਕੀ ਚੀਜ਼ਾਂ ਤਾਂ ਕੰਟਰੋਲ ਕਰ ਰਹੇ ਆ, ਪਰ ਉਹਦੇ ਨਾਲ ਬੀਆਂ ਤੇ ਵੀ ਦੇਖਿਆ ਜਾਂਦਾ ਕਿ ਇਫੈਕਟ ਪੈ ਰਹੇ ਆ। ਇਹ ਵੀ ਸਟੱਡੀਜ਼ ਹੋ ਰਹੀਆਂ ਹੈਗੀਆਂ ਵੀ ਕਿੰਨਾ ਇਫੈਕਟ ਪੈਂਦਾ, ਹਨਾ, ਤੇ ਜਾਣਦੀ ਉਹ ਤੁਸੀਂ ਸਾਰਾ ਦੇਖ ਸਕਦੇ ਆ ਕਰਕੇ ਉਹਦੇ ਹਿਸਾਬ ਨਾਲ ਤੁਹਾਡੇ ਖੇਤ ਦਾ ਕਰਾਪ ਸੈੱਟ ਹੋਣਾ ਗਾ। ਤੇ ਤੀਸਰੀ ਗੱਲ ਇਹ ਹੁਣ ਜਿੱਦਾਂ ਕਲਾਈਮੇਟ ਆ, ਜੀ, ਆਪਣੇ ਸਾਊਥ 'ਚ ਦੇਖੋ ਮੀਂਹ ਨਹੀਂ ਪੈ ਰਿਹਾ, ਗਰਮੀ ਆ। ਜੀ। ਜਿਹੜੇ ਖੇਤਾਂ ਦੇ ਵਿੱਚ ਲਾਸਟ ਈਅਰ ਯੀਲਡ ਘੱਟ ਆਈ ਆ, ਜਿਹੜਾ ਕਿ ਆਪਾਂ ਬਦਾਮ ਉੱਪਰ ਰਹਿ ਜਾਂਦੇ ਆ, ਉਹਨਾਂ ਨੂੰ ਮੰਮੀਜ਼ ਕਹਿ ਦੇਈਦਾ ਗਾ, ਕਾਲੇ-ਕਾਲੇ ਆ। ਹਾਂਜੀ, ਹਾਂਜੀ। ਜਿਹੜੇ ਖੇਤਾਂ 'ਚ ਉਹ ਜ਼ਿਆਦਾ ਗੇ, ਉਹ ਖੇਤਾਂ ਦੇ ਵਿੱਚ ਵੱਢ ਦੀ ਕੁਆਲਿਟੀ ਵੀ ਮਾੜੀ ਆ। ਠੀਕ ਆ, ਅੱਛਾ। ਹਨਾ, ਵੀ ਤੁਸੀਂ ਉੱਥੇ ਜਾ ਕੇ ਬਰਡਸ ਨੂੰ ਦੇਖੋ ਤੇ ਉਸੇ ਖੇਤਾਂ ਦੇ ਵਿੱਚ ਵੀ ਪਾਣੀ ਦੇ ਇਸ਼ੂਜ਼ ਆ ਰਹੇ ਆ ਕਿ ਜੜ੍ਹਾਂ ਨੂੰ ਪਾਣੀ ਲੱਗ ਨਹੀਂ ਰਿਹਾ। ਤੇ ਉਹ ਜਦੋਂ ਕਈ ਟੈਸਟ ਹੁੰਦੀਆਂ ਗੀਆਂ, ਟੈਸਟ ਕਰਦੇ ਆ ਜਾ ਕੇ ਖੇਤਾਂ ਦੇ ਵਿੱਚ, ਕਈ ਖੇਤਾਂ ਦੇ ਵਿੱਚ ਤਾਂ ਮੋਇਸਚਰ ਲੈਵਲ ਬਹੁਤ ਹਾਈ ਆ। ਠੀਕ ਆ। ਜਦੋਂ ਜਿਹੜਾ ਸੋਇਲ ਦੇ ਵਿੱਚ ਜਿੱਥੇ ਜੜ੍ਹ ਆ ਵੀ ਜਾਂਦੀ, ਉਹਨੂੰ ਜਾਂਦੀ ਪਾਣੀ ਕਾਫੀ ਆ। ਕਈਆਂ ਖੇਤਾਂ ਦੇ ਵਿੱਚ ਹੈਗਾ ਗਾ ਕਿ ਉਹ ਮੋਇਸਚਰ ਡਾਊਨ 15-20% ਰਹਿ ਗਿਆ। ਠੀਕ ਹੈ। ਹਨਾ, ਉਹ ਸਾਰੇ ਫਾਰਮਰ ਆਪਦੇ ਖੇਤ ਦੇ ਵਿੱਚ ਜਾ ਕੇ, ਕਿਉਂ ਸਾਰਾ ਖੇਤ ਇੱਕੋ ਜਿਹਾ ਨਹੀਂ ਹੁੰਦਾ, ਥਾਂ-ਥਾਂ ਤੋਂ ਜਾ ਕੇ ਟੈਸਟ ਕਰ ਸਕਦੇ ਆ, 1-1 ਫੁੱਟ ਪੱਟ ਕੇ ਵੀ ਟੈਸਟ ਕਰ ਸਕਦੇ ਆ ਸ਼ਵਲ ਦੇ ਨਾਲ। ਜੇ ਕੋਈ ਤੁਹਾਡੇ ਕੋਲੇ ਟੂਲ ਹੈ ਨਹੀਂ ਨਾ, ਆਪਦੇ ਜਿੱਦਾਂ ਮਿੱਟੀ ਨੂੰ ਜਿੱਦਾਂ ਲੱਡੂ ਜਿਹਾ ਬਣਾਉਂਦੇ ਆ, ਜੇ ਤਾਂ ਉਹ ਭੁਰਦਾ ਗਾ, ਉਹ ਕਿੰਨਾ ਸਟੈਕ ਹੁੰਦਾ, ਉਹਦੇ ਵੀ ਸਿਗਨੇਚਰਸ ਹੈਗੇ ਆ ਵੀ ਤੁਹਾਡੇ ਸੋਇਲ ਦੇ ਵਿੱਚ ਮੋਇਸਚਰ ਕਿੰਨਾ। ਜੀ, ਜੀ। ਜੇ ਤਾਂ ਮੋਇਸਚਰ ਬਹੁਤ ਜ਼ਿਆਦਾ ਗਾ, ਤੁਹਾਡੇ ਇਸ ਵਕਤ 100% ਹੀ ਰਹਿੰਦਾ, ਇਦੋਂ ਘਟਦਾ ਨਹੀਂ, ਫਿਰ ਤੁਹਾਡੇ ਜੜ੍ਹਾਂ ਨੂੰ ਵੀ ਪ੍ਰੋਬਲਮਾਂ ਲੱਗਣਗੀਆਂ, ਕਿਉਂ ਜੜ੍ਹਾਂ ਨੂੰ ਉੱਲੀ ਲੱਗ ਜਾਂਦੀ ਆ, ਜਿਹੜਾ ਕਿ ਡਿਫਰੈਂਟ ਡਿਜ਼ੀਜ਼ਸ ਲੱਗਦੀਆਂ ਜੜ੍ਹਾਂ ਨੂੰ, ਉਹ ਵੀ ਗਾਹਾਂ ਜਾ ਕੇ ਦਰਖਤਾਂ ਨੂੰ ਮਾਰਦੀਆਂ। ਹਾਂਜੀ, ਸੈੱਲ ਨੇ ਤਾਂ ਫਿਰ ਕੋਈ ਨਾ ਕੋਈ ਅਸਰ ਤਾਂ ਦਿਖਾਉਣਾ ਹੀ ਹੈ। ਸੈੱਲ ਨੇ ਅਸਰ ਦਿਖਾਉਣਾ, ਉਹ ਵੀ ਤੁਹਾਨੂੰ ਆਪਦੇ ਖੇਤ ਦੇ ਵਿੱਚ ਦੇਖਣਾ ਪੈਣਾ, ਜਿੱਥੇ ਸੈੱਲ ਜ਼ਿਆਦਾ ਆ ਗਏ, ਹਨਾ, ਉਹਦੇ ਵੀ ਟ੍ਰੀਟਮੈਂਟਸ ਹੈਗੇ ਆ, ਹਨਾ, ਵੀ ਤੁਸੀਂ ਆਪਦੇ PCS ਨਾਲ ਗੱਲ ਕਰ ਸਕਦੇ ਆ ਵੀ ਉਹਨੂੰ ਫਲੱਸ਼ ਕਿੱਦਾਂ ਕਰਨਾ। ਇਹਦਾ ਮਤਲਬ ਜਾਣਦੀ ਜੇ ਤੁਹਾਡੇ ਸੈੱਲ ਵੀ ਜ਼ਿਆਦਾ ਰਹਿੰਦੀ ਆ, ਹਾਂਜੀ, ਚਾਹੇ ਡਰਾਈਨੈਸ ਵੀ ਜ਼ਿਆਦਾ ਰਹਿੰਦੀ ਆ, ਤੁਹਾਡੀ ਜਿਹੜੀ ਮਿੱਟੀ ਆ ਉਹਦੀ ਜਾਣਦੀ ਜਿਹੜੀ ਉਹਦੀ ਕੁਆਲਿਟੀ ਆ ਉਹ ਕਾਫੀ ਖਰਾਬ ਹੋ ਚੁੱਕੀ ਆ। ਉਹਦੇ ਨਾਲ ਤੁਸੀਂ ਖਰਚਾ ਆਪਦਾ ਦੇਖ ਕੇ ਬੰਦਾ ਕਰ ਸਕਦਾ ਕਿ ਜੇ ਤੁਸੀਂ ਦੇਖੋ ਪਾਣੀ ਜਿੱਥੇ ਉਹ ਜਾ ਨਹੀਂ ਰਿਹਾ ਜੜ੍ਹਾਂ ਨੂੰ, ਜੇ ਇਸ ਵਕਤ ਤੁਸੀਂ $100 $200 ਆਲਰੇਡੀ ਖੇਤ 'ਚ ਪਾਤਾ, ਜਿਪਸਮ ਪਾਤੀ, ਹੋਰ ਕਰ ਦਿੱਤਾ, ਉਹਦੀ ਰਿਟਰਨ ਨਹੀਂ ਆਉਣੀ, ਹਨਾ। ਸਭ ਤੋਂ ਪਹਿਲਾਂ ਜਿਹੜੀ ਐਡਰੈਸ ਕਰਨ ਵਾਲੀ ਆ ਉਹ ਤੁਹਾਡੀ ਪ੍ਰੋਬਲਮ ਮਿੱਟੀ ਦੀ ਸੀ। ਜੇ ਮੰਨ ਲਓ ਸੈੱਲ ਦੇ ਵਿੱਚ ਕੋਈ ਵੀ ਆਪਣਾ ਦਰਖਤ ਆ, ਕੋਈ ਬੂਟਾ, ਕੋਈ ਆਪਣੀ ਫਸਲ ਖੜੀ ਆ, ਕਿੰਨੇ ਕੁ ਚਿਰ ਦੇ ਵਿੱਚ ਉਹ ਬੂਟੇ ਉੱਤੇ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਵੀ ਇਹ ਸੈੱਲ ਮੰਨ ਗਿਆ ਜਾਂ ਮਤਲਬ ਇਹ ਹੁਣ ਇਸ ਚੀਜ਼ ਤੋਂ ਪ੍ਰਭਾਵਿਤ ਹੈ? ਇਹ ਕਿੰਨੇ ਕੁ ਦਿਨਾਂ ਦੇ ਵਿੱਚ ਬੂਟੇ ਤੇ ਅਸਰ ਦਿਖਣ ਲੱਗ ਪੈਂਦਾ? ਨਹੀਂ, ਅਸਰ ਇਹ ਦਿਖਦਾ ਜਾ ਕੇ ਨਾ ਜਦੋਂ ਸੈੱਲ ਤਾਂ ਹੁੰਦੀ ਆ, ਪਰ ਜਿੱਦਾਂ ਆਪਣੇ ਦਹੀਂ ਜੰਮਦਾ ਨਾ, ਦਹੀਂ ਜੰਮਦਾ ਹਿਊਮਿਡਿਟੀ ਦੇ ਵਿੱਚ। ਹਾਂਜੀ, ਆਪਣੇ ਦੇਖਿਆ ਨਾ ਮੋਸਟਲੀ ਜਿਹੜੇ ਘਰਾਂ ਦੇ ਵਿੱਚ ਜਿਹੜੇ ਦਹੀਂ ਜਮਾਉਂਦੇ ਆ, ਉਹਨੂੰ ਉਹ ਭਾਂਡੇ ਨੂੰ ਢੱਕ ਦਿੰਦੇ ਆ। ਹਾਂਜੀ, ਹਾਂਜੀ, ਬਿਲਕੁਲ, ਹਨਾ, ਉਹਦਾ ਮੇਨ ਜਾਣ ਦੀ ਮਤਲਬ ਹੁੰਦਾ ਕਿ ਹਿਊਮਿਡਿਟੀ ਕ੍ਰੀਏਟ ਕਰੋ। ਜੀ। ਤੇ ਜਦੋਂ ਜਿੱਥੇ ਆਪਣੇ ਸੈੱਲ ਆ, ਜਦੋਂ ਪਹਿਲੀ ਵਾਰੀ ਗਰਮੀ ਪੈਂਦੀ ਆ, ਉਹ ਧਰਤੀ 'ਚ ਇੰਨੀ ਹਿਊਮਿਡਿਟੀ ਹੁੰਦੀ ਆ ਕਿ ਬੈਕਟੀਰੀਆ ਤਾਂ ਪਹਿਲਾਂ ਲੱਗਿਆ ਹੁੰਦਾ, ਫਿਰ ਉਹ ਇੱਕਦਮ ਗਰੋ ਹੁੰਦਾ ਅਪ੍ਰੈਲ ਦੇ ਵਿੱਚ ਜਾ ਕੇ। ਅਪ੍ਰੈਲ ਦੇ ਵਿੱਚ ਉਹ ਸ਼ੁਰੂ ਹੁੰਦਾ ਗਾ ਹੇਠਾਂ ਤੋਂ, ਇਹ ਜ਼ਿਆਦਾ ਇੱਥੇ ਆਪਣੇ ਲੋ ਲਿੰਬ ਡਿਜ਼ੀਜ਼ਸ ਕਹਿ ਦਿੰਦੇ ਆ, ਜਿਨ੍ਹਾਂ ਦੇ ਖੇਤਾਂ ਦੇ ਵਿੱਚ ਹੇਠਲੀਆਂ ਜਿਹੜੀਆਂ ਡਾਹਣੀਆਂ ਗੀਆਂ ਉਹ ਮਰਨੀਆਂ ਸ਼ੁਰੂ ਹੋ ਜਾਂਦੀਆਂ ਜੀ। ਉਹ ਸਭ ਸੈੱਲ ਦੇ ਕਾਰਨ ਆ, ਹਨਾ, ਤੇ ਬੈਕਟੀਰੀਆ ਲੱਗਿਆ ਗਾ
ਕਿੰਨਾ ਗਰੋ ਹੁੰਦਾ ਗਾ, ਉਹ ਡਿਪੈਂਡ ਕਰਦਾ ਬੈਕਟੀਰੀਆ ਤੇ, ਕਿੰਨੇ ਤੁਹਾਡੇ ਖੇਤ 'ਚ ਕਈਆਂ ਦੇ ਬੂਟੇ ਵੱਡੇ ਆ, ਕਈਆਂ ਨੇ ਜਾਂਦੀ ਹੈਜਿੰਗ ਕਰਾਈ ਵੀ ਆ, ਟਾਪ ਤੋਂ ਵੀ ਵਢਾਏ ਵੇ ਆ, ਹਵਾ ਪੈਂਦੀ ਰਹੇ। ਹੂੰ, ਉਹ ਉਹ ਚੀਜ਼ਾਂ ਸਾਰੀਆਂ ਜਾਣੀ ਦੀ ਡਿਟਰਮਨ ਕਰਦੀਆਂ ਕਿ ਤੁਹਾਡੇ ਬਿਮਾਰੀ ਕਿੰਨੇ ਕੁ ਲੈਵਲ ਤੇ ਉਹ ਫੈਲਰਨੀ ਆ, ਹੂੰ। ਹਨਾ। ਹੁਣ ਕਈ ਖੇਤ ਆ ਜਾਣਦੀ ਉਹ ਜਾਣਦੀ ਟਾਹਣੀਆਂ ਨਾਲ ਟਾਹਣੀਆਂ ਜੁੜੀਆਂ ਵੀ ਆ। ਜੀ, ਬਿਲਕੁਲ। ਤੇ ਜਦੋਂ ਫਿਰ ਉਹ ਪੈਂਦੀ ਆ, ਹਿਊਮਿਡਿਟੀ ਹੁੰਦੀ ਆ, ਉਹ ਕਿਤੇ ਨਿਕਲਣ ਨੂੰ ਥਾਂ ਹੀ ਹੈ ਨਹੀਂ ਉਹਨੂੰ, ਉਹ ਖੇਤ 'ਚ ਹੀ ਉੱਥੇ ਹੀ ਰਹਿ ਜਾਂਦੀ ਆ। ਜੀ। ਉੱਥੇ ਬਹੁਤ ਪ੍ਰੋਬਲਮਸ ਆਉਂਦੀਆਂ, ਜਿੱਥੇ ਪਲੈਂਟਿੰਗ ਨੇੜੇ ਕੀਤੀ ਆ, ਹਨਾ। ਉਹ ਖੇਤ ਕਾਫ਼ੀ ਦੇਖੇ ਆ, ਐਕਸਪੈਰੀਮੈਂਟਸ ਵੀ ਕੀਤੀਆਂ ਗਈਆਂ ਵੀ ਕਿੰਨਾ ਜਦੋਂ ਪਹਿਲੀ ਧੁੱਪ ਆਉਂਦੀ ਆ, ਉਦੋਂ ਗਰੋਥ ਉਹਦੀ ਇੱਕਦਮ ਹੁੰਦੀ ਆ, ਤੇ ਠੀਕ ਉਹਦੇ ਹੈ। ਨਾਲ ਤੁਹਾਡੇ ਨਾ ਜਾਣੀ ਦੀ ਜਿਹੜੀਆਂ ਕਰੂੰਬਲਾਂ ਜੀਆਂ ਜਿਹੜੀਆਂ ਜਾਣੀ ਦੀ ਪਤਲੀਆਂ-ਪਤਲੀਆਂ ਡਾਹਣੀਆਂ ਜੀਆਂ, ਉਹ ਮਰਨੀਆਂ ਸ਼ੁਰੂ ਹੋ ਜਾਂਦੀਆਂ। ਹੂੰ, ਤੇ ਫਿਰ ਉਹ ਬੂਟੇ ਦੇ ਅੰਦਰੋਂ ਮਰਨਾ ਸ਼ੁਰੂ ਹੁੰਦਾ ਤੇ ਫਿਰ ਉੱਪਰ ਨੂੰ ਜਾਂਦਾ। ਹੂੰ। ਤੇ ਉਹ ਮੋਸਟਲੀ ਫ਼ਰਕ ਇਹ ਆਉਂਦਾ ਨੌਰਥ ਦੇ ਵਿੱਚ ਆਊਗਾ, ਹੈਨਾ। ਜੀ। ਸਾਊਥ 'ਚ ਉੱਥੇ ਆਉਂਦਾ ਜਿੱਥੇ ਕਿ ਪਾਣੀ ਦੇ ਵਿੱਚ ਨੂਨ ਤੇ ਬਾਇਓਕਾਰਬੋਨੇਟਸ ਜ਼ਿਆਦਾ ਪਾਣੀ 'ਚ ਆ ਰਹੇ ਆ। ਉਹਨਾਂ ਦੀ ਜ਼ਮੀਨ ਉੱਪਰੋਂ ਰੇਤੇ ਦੀ ਲੱਗਦੀ ਆ, ਪਰ ਹੇਠਾਂ ਪੱਥਰ ਬਣਾਤਾ। ਹੂੰ, ਤੇ ਉੱਥੇ ਪਾਣੀ ਖੜ ਜਾਂਦਾ, ਪਡਲ ਕਰ ਰਿਹਾ ਗਾ, ਤੇ ਉਹ ਸੈੱਲ ਕ੍ਰੀਏਟ ਕਰ ਰਿਹਾ ਤੇ ਉਹ ਬਿਮਾਰੀਆਂ ਲਾ ਰਿਹਾ, ਜੀ। ਹੈਨਾ। ਇਹ ਕਲਾਈਮੇਟ ਦੇ ਹੁਣ ਤੁਸੀਂ ਦੇਖੋ ਅੱਡੋ-ਅੱਡ ਆਪਾਂ ਇੱਕ ਜਿਹੜੀ ਪ੍ਰੈਕਟਿਸਿਸ ਆ, ਜਿਹੜੇ ਪੁਰਾਣੇ ਪ੍ਰੈਕਟਿਸ ਆਉਂਦੇ ਸੀ, ਗਰੇਪਾਂ ਦੇ ਵਿੱਚ ਵੀ ਸੇਮ ਆ, ਪਰ ਉਹ ਥੋੜ੍ਹਾ ਜਿਹਾ 2-3 ਹਫ਼ਤੇ ਲੇਟ ਕਰਕੇ ਨਾ, ਹੂੰ, ਹੂੰ। ਇਹ ਇਫੈਕਟ ਓਨੇ ਨਹੀਂ ਪੈਂਦੇ ਤੇ ਇੱਕ ਉੱਥੇ ਹਵਾ-ਹੁਵਾ ਪੈਂਦੀ ਰਹਿੰਦੀ ਆ, ਜੀ। ਹੈਨਾ। ਤੇ ਪਰ ਜੇ ਹੁਣ ਆਪਾਂ ਦੇਖੀਏ ਵੀ ਅੱਗੇ ਜਿਹੜੇ ਪ੍ਰੈਕਟਿਸ ਆਮ ਹੁੰਦੀ ਸੀ, ਉਹ ਸੀਗੀ ਵੀ ਜਾਣੀ ਦੀ ਅਕਤੂਬਰ ਦੇ ਐਂਡ 'ਚ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਸੀ, ਨਵੰਬਰ ਮੀਂਹ ਪੈਂਦਾ ਸੀ, ਦਸੰਬਰ ਪੈਂਦਾ ਸੀ, ਜਨਵਰੀ ਪੈ ਰਿਹਾ ਸੀ। ਤੇ ਦੂਜਾ ਹੈਗਾ ਵੀ ਜਦੋਂ ਇਹ ਠੰਡ ਹੁੰਦੀ ਆ, ਉਦੋਂ ਜਿਹੜੇ ਸਾਰੇ ਹੀ ਦਰਖਤ ਆ, ਭਾਵੇਂ ਗਰੇਪਾਂ ਦੇ ਆ, ਭਾਵੇਂ ਵਾਲਨਟਾਂ ਦੇ ਆ, ਚਾਹੇ ਪਿਸਤੇ ਦੇ ਆ, ਚਾਹੇ ਹੈਗੇ ਆ ਬਦਾਮਾਂ ਦੇ, ਹਾਂਜੀ, ਹਾਂਜੀ। ਇਹਨਾਂ ਨੂੰ ਸੋ ਮੈਨੀ ਚਿੱਲ ਆਵਰਸ ਕਹਿ ਦਿੰਦੇ, ਸੌਣ ਨੂੰ ਟਾਈਮ ਲੈਣਾ ਪੈਂਦਾ। ਹੂੰ, ਹੁਣ ਕਈ ਖੇਤ ਜਿੱਥੇ ਜਾਂਦੀ ਤੁਹਾਡੇ ਹਲੇ ਵੀ ਪੱਤੇ ਹਰੇ ਆ, ਜੀ। ਸਪੈਸ਼ਲੀ ਜਿਹੜੇ ਯੰਗ ਖੇਤ ਆ, ਜਿਹੜੇ ਖੇਤਾਂ ਦੇ ਵਿੱਚ ਬੂਟਿਆਂ ਨੂੰ ਖੁਰਾਕ ਬਹੁਤ ਮਿਲ ਰਹੀ ਆ। ਹਾਂਜੀ। ਹਰੇ ਪੱਤੇ ਹੈਗੇ ਆ, ਪਰ ਉਹਨਾਂ ਦੇ ਹਰਿਆਂ ਪੱਤਿਆਂ ਦੇ ਵਿੱਚ ਫੁੱਲ ਆਉਣਗੇ ਵੱਡਿਆਂ-ਵੱਡਿਆਂ ਦੇ। ਜੀ। ਉਹਨਾਂ ਦੇ ਫਿਰ ਲੈਕ ਆਫ ਚਿੱਲ ਆਵਰ ਉੱਥੇ ਜਾਂਦੀ ਸਾਡੇ ਯੀਲਡ ਤੇ ਕੁਆਲਿਟੀ ਦੇ ਇਫੈਕਟ ਆਉਣੇ ਆ ਐਤਕੀ, ਆਉਣੇ ਹੀ ਆਉਣੇ, ਬਿਲਕੁਲ। ਹਨਾ। ਸੋ ਹੂੰ। ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨਾ ਆਪਾਂ ਨੂੰ ਪ੍ਰੀਕਾਸ਼ਨਸ ਆ। ਤੇ ਜੇ ਫਿਰ ਇਹਦੀ ਸਿੱਧੂ ਸਾਹਿਬ ਜਿਹੜੀ ਤਿਆਰੀ ਆ, ਉਹ ਕਿਸਾਨ ਕਿਵੇਂ ਇਹਦੀ ਤਿਆਰੀ ਕਿਵੇਂ ਕਰਨ? ਉਹ ਨਜਿੱਠਣ ਕਿਵੇਂ ਇਹਨਾਂ ਚੀਜ਼ਾਂ ਦੇ ਨਾਲ? ਕਿਉਂਕਿ ਇੱਕ ਵਾਰੀ ਕੋਈ ਵੀ ਬਿਮਾਰੀ ਪੈ ਗਈ, ਕੋਈ ਵੀ ਕੁਛ ਹੋ ਗਿਆ ਟਰੀ ਨੂੰ, ਫਸਲ ਨੂੰ, ਆਪਣੇ ਫਾਰਮ ਨੂੰ, ਉਸ ਤੋਂ ਬਾਅਦ ਫਿਰ ਉਹਦੇ ਨਾਲ ਲੜਨਾ, ਉਹਦੇ ਨਾਲ ਸਿੱਝਣਾ, ਉਹਦਾ ਮੁਕਾਬਲਾ ਕਰਕੇ ਉਹਨੂੰ ਦੂਰ ਕਰਨਾ, ਇਹ ਤਾਂ ਫਿਰ ਬਹੁਤ ਵੱਡਾ ਟਾਸਕ ਹੀ ਹੋ ਜਾਂਦਾ ਨਾ, ਇੱਕ ਬਹੁਤ ਚੁਣੌਤੀ ਭਰਿਆ ਕੰਮ ਹੋ ਜਾਂਦਾ। ਨਹੀਂ ਉਹੀ ਆ ਜਿੱਦਾਂ ਆਪਣੇ ਬੰਦਿਆਂ ਦੇ ਆ ਹਨਾ, ਜੇ ਹੁਣ ਹਾਂ। ਤੁਹਾਡਾ ਸਿਰ ਦੁਖਦਾ, ਜੇ ਤੁਸੀਂ ਨਹੀਂ ਟਰੀਟ ਕੀਤਾ ਫਿਰ ਹੌਲੀ-ਹੌਲੀ ਬਿਮਾਰੀ ਵੱਧਦੀ ਆ। ਜੇ ਹੂੰ, ਕੈਂਸਰ ਤੱਕ ਚਲੀ ਗਈ ਮੁੜ ਕੇ ਫਿਰ ਉਹ ਟਰੀਟ ਕਰਨ ਵੀ ਕੰਪਲਿਕੇਟਿਡ ਆ ਤੇ ਐਕਸਪੈਂਸਿਵ ਆ, ਬਹੁਤ ਹਨਾ। ਤੇ ਹੁਣ ਆਪਣੇ ਵੀ ਜੇ ਦੇਖੋ ਜਦੋਂ ਬੂਟਿਆਂ ਦੇ ਆ, ਸਿਗਨੇਚਰ ਸਭ ਦੀ ਹੈਗੀ ਆ ਵੀ ਕੰਟਰੋਲ ਕਿੱਦਾਂ ਕਰਨਾ। ਜੀ। ਜਿੱਥੇ ਸੈੱਲ ਜ਼ਿਆਦਾ ਗਈ ਉੱਥੇ ਤੁਹਾਨੂੰ ਇੱਕ ਤਾਂ ਹੈ ਵੀ ਜਿਹੜਾ ਪਾਣੀ ਮਿੱਟੀ ਦੇ ਵਿੱਚ ਤੁਹਾਨੂੰ ਆਕਸੀਜਨ ਪੂਰੀ ਚਾਹੀਦੀ ਆ। ਹਾਂਜੀ, ਹਾਂਜੀ। ਹਨਾ, ਉਹਦੇ ਨਾਲ ਜਿਹੜੇ ਜੀ ਆ, ਹੋਰ ਆ ਸਾਰੇ ਜਿਹੜਾ ਉਹ ਸਾਰਾ ਸਿਸਟਮ ਚਲਾਉਂਦੇ ਆ ਹੇਠੋਂ ਗਰਾਊਂਡ ਦੇ, ਉਹ ਹਾਂਜੀ, ਹਾਂਜੀ। ਪੂਰਾ ਐਕਟਿਵ ਰਹਿਣ ਤੇ ਹੂੰ, ਉਹ ਬੈਲੈਂਸ ਦੇ ਵਿੱਚ ਰਹਿਣ। ਉਹਦੇ ਲਈ ਬਹੁਤ-ਬਹੁਤ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਇੱਕ ਜਿਪਸਮ ਵੀ ਕੀਤੀ ਜਾਂਦੀ ਆ, ਕੰਪੋਸਟ ਵੀ ਪਾਇਆ ਜਾਂਦਾ ਆਰਗੈਨਿਕ ਮੈਟਰ ਲਈ ਵੀ ਥੋੜ੍ਹੀ ਜਿਹੀ ਜ਼ਮੀਨ ਪੋਲੀ ਰਹੇ। ਹੂੰ, 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 ਤੇ ਮੁੜ ਕੇ ਫਿਰ ਕਈ ਸਰਫੈਕਟੈਂਟ, ਪੈਨੀਟ੍ਰੈਂਟਸ ਵੀ ਹੈਗੀਆਂ ਜਿਹੜੀਆਂ ਗਰਾਊਂਡ ਖੋਲ੍ਹਦੀਆਂ, ਹੂੰ, ਉਹ ਟਰੀਟਮੈਂਟ ਬਹੁਤ ਜ਼ਰੂਰੀ ਆ। ਉਹ ਜੀ। ਟਰੀਟਮੈਂਟ ਇੰਨੀ ਜ਼ਰੂਰੀ ਆ ਕਿ ਉਹ ਫਰਟੀਲਾਈਜ਼ਰ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ। ਹੂੰ, ਕਿਉਂ ਨਹੀਂ ਫਿਰ ਜਦੋਂ ਜੂਨ-ਜੁਲਾਈ ਤੱਕ ਜਾਂਦੇ ਆ, ਉਹ ਬੂਟਿਆਂ ਤੇ ਬਹੁਤ ਅਸਰ ਹੁੰਦਾ ਤੇ ਉਹ ਕਮਜ਼ੋਰ ਜਿਹੇ ਬੂਟੇ ਦਿਸਦੇ ਆ। ਉਹਨਾਂ ਦੇ ਪੱਤੇ ਛੋਟੇ ਹੋਣਗੇ, ਕਰਾਪ ਸਾਈਜ਼ ਉਹਨਾਂ ਦਾ ਛੋਟਾ ਲੱਗੂਗਾ। ਹਾਂਜੀ, ਹਾਂਜੀ। ਤੇ ਜੜ੍ਹਾਂ ਜਿਹੜੀਆਂ ਅਖੀਰ ਦੇ ਵਿੱਚ ਹੁੰਦਾ ਕੀ ਆ ਕਿ ਜਿੱਥੋਂ ਦੀ ਉਹ ਖੁਰਾਕ ਚੱਕਦੀਆਂ ਗੀਆਂ, ਉੱਥੇ ਜਾਂਦੀ ਉਹ ਸੈੱਲ ਦੇ ਨਾਲ ਉੱਲੀ ਜਿਹੀ ਲੱਗ ਕੇ, ਉਹ ਹੂੰ, ਜੜ੍ਹਾਂ ਜਿੱਥੋਂ ਫੀਡ ਲੈਂਦੀਆਂ ਉਹ ਮਰਨੀਆਂ ਸ਼ੁਰੂ ਹੋ ਜਾਂਦੀਆਂ।
ਜੀ, ਤੇ ਜੀ। ਹੌਲੀ ਫਿਰ ਉਹ ਦੇਖਦੇ ਆ ਕਿ ਉਹ ਬੂਟੇ ਡਿੱਗ ਪੈਂਦੇ ਆ, ਉਹਦੀ ਜੜ ਨਹੀਂ ਹੁੰਦੀ। ਹੂੰ, ਉਹਦੇ ਐਂਕਰ ਵੀ ਮਾੜੇ ਹੋ ਜਾਂਦੇ ਆ। ਹੁਣ ਤੁਸੀਂ ਆਮ ਦੇਖੋਗੇ ਕਿ ਬਦਾਮਾਂ ਦੇ ਬੂਟੇ ਜਿਹੜੇ 12 14 ਇੰਚ ਤੇ ਆ, 1.5 ਫੁੱਟ ਤੇ ਆ, ਹਾਂਜੀ, ਹਾਂਜੀ। ਆਮ ਹੀ ਹਵਾਈ ਤੋਂ ਡਿੱਗ ਪੈਂਦੇ ਆ, ਹੂੰ, ਹਨਾ? ਤੇ ਉਹਨਾਂ ਲਈ ਫਿਰ ਤੁਹਾਨੂੰ ਕਾਂਸਟੈਂਟਲੀ ਉਹ ਜਿੱਦਾਂ ਬੰਦਾ ਆਪਦੀ ਬਾਡੀ ਚੈੱਕ ਕਰਦਾ, ਉਹ ਵੀ ਜਾਣਦੀ ਸੋਇਲ ਦਾ, ਪਾਣੀ ਦਾ ਕਰਕੇ ਉਹ ਟਰੀਟਮੈਂਟਾਂ ਦੀ ਬਹੁਤ ਜ਼ਰੂਰਤ ਆ। ਹੂੰ, ਜੇ ਤੁਸੀਂ ਉਹ ਟਰੀਟ ਕਰੋਗੇ ਤੇ ਫਿਰ ਦੂਜੀਆਂ ਚੀਜ਼ਾਂ ਘੱਟ ਪਾਉਣੀਆਂ ਪੈਂਦੀਆਂ ਤੇ ਯੀਲਡ ਵੱਧ ਜਾਂਦੀ ਆ। ਹੂੰ, ਤੇ ਜਿੱਥੇ ਹੈਗਾ ਤੁਹਾਡੇ ਜਾਣਦੀ ਰੇਤਾ, ਹੂੰ, ਉੱਥੇ ਪ੍ਰੋਬਲਮ ਦੂਜੀ ਆ। ਹੂੰ, ਰੇਤੇ ਪ੍ਰੋਬਲਮ ਦੇ ਵਿੱਚ ਕੁਝ ਹੋਲਡ ਕਰਨ ਨੂੰ ਹੈ ਨੀ ਗਾ। ਹੂੰ, ਉਹਦੇ ਜੀ। ਨਾਲ-ਨਾਲ ਤੁਹਾਨੂੰ ਐਨਰਜੀ, ਫੂਡ ਜਿਹੜੀ ਬਾਇਓਲੋਜੀ ਆ, ਜਿਹੜੇ ਅੰਦਰ ਤੱਤ ਆ ਗਰਾਊਂਡ ਦੇ, ਉਹ ਹਮੇਸ਼ਾ ਐਕਟਿਵ ਰੱਖਣੇ ਪੈਂਦੇ ਆ। ਹੂੰ, ਹੂੰ, ਉਹਦੇ ਵਿੱਚ ਤੁਹਾਨੂੰ ਜ਼ਿਆਦਾ ਹਿਊਮਿਕ ਐਸਿਡਸ ਪਾਉਣੇ ਪੈਂਦੇ ਆ, ਜ਼ਿਆਦਾ ਕੰਪੋਸਟ ਪਾਉਣਾ ਪੈਂਦਾ ਗਾ, ਜ਼ਿਆਦਾ ਜਾਣੀ ਦੀ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਐਡਿਕੁਏਟਲੀ ਜਿੰਨੇ ਨਿਊਟ੍ਰੀਐਂਟਸ ਤੇ ਮਾਈਕਰੋ ਨਿਊਟ੍ਰੀਐਂਟਸ ਉਹ ਬਰੋਬਰ ਰੱਖਣੇ ਪੈਂਦੇ ਆ। ਹੂੰ, ਵੀ ਇਹ ਜੇ ਨਾ ਰੱਖਾਂਗੇ ਸਮਝ ਲਓ ਉੱਥੇ ਹੈ ਨਹੀਂ, ਉਹ ਸੁੱਕਦੀ ਵੀ ਛੇਤੀ ਆ ਤੇ ਉਹ ਜਾਣੀ ਦੀ ਜੇ ਜ਼ਿਆਦਾ ਪਾ ਦਿਓਗੇ ਤਾਂ ਜਿੱਦਾਂ ਉਹ ਹੇਠਾਂ ਗਰਾਊਂਡ 'ਚ ਵੀ ਬਹੁਤ ਛੇਤੀ ਜਾਂਦਾ। ਜਾਂਦੀ ਹੈ। ਹਨਾ? ਹੂੰ, ਪਰ ਇਹਦੇ ਜੀ। ਜਾਣ ਦੀ ਜਿਹੜੀਆਂ ਟਰੀਟਮੈਂਟਸ ਆ, ਇਹ ਥਰੂ ਆਊਟ ਈਅਰਸ ਕਰਨੀਆਂ ਪੈਂਦੀਆਂ, ਸਾਰਾ ਸਾਲ ਹੀ ਆ, ਹੈਨਾ? ਠੀਕ ਹੈ ਜੀ। ਹੁਣ ਜਿਹੜਾ ਆਪਣਾ ਐਰਕੀ ਦਾ ਆ, ਕਲਾਈਮੇਟ ਇੰਪੈਕਟ ਆ, ਨੌਰਥ ਦੇ ਵਿੱਚ ਬਿਮਾਰੀਆਂ ਜ਼ਿਆਦਾ ਲੱਗਣਗੀਆਂ, ਹੂੰ, ਹੂੰ, ਹੈਨਾ? ਉਹਨਾਂ ਨੂੰ ਜਿਹੜੀਆਂ ਜਿਹੜੀ ਆ ਡੋਰਮੈਂਟ ਸਪਰੇਅ ਕੀ ਬਹੁਤ ਜ਼ਰੂਰੀ ਆ, ਇਹ ਕਰਨੀ ਪੈਣੀ ਆ। ਜੀ। ਸਾਊਥ ਦੇ ਵਿੱਚ ਪਰ ਉਹਨਾਂ ਦੇ ਉੱਥੇ ਟਰੈਕਟਰ ਵੀ ਨਹੀਂ ਬਣਨੇ, ਦੇਖ ਲਿਓ। ਹੂੰ, 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 ਸਾਊਥ ਦੇ ਵਿੱਚ ਏਦਾਂ ਗਾ ਕਿ ਇਹਦੀ ਨਾ ਲੋੜ ਪਵੇ, ਪਰ ਜਿਹੜੇ ਤੁਹਾਡੀ ਜਾਂਦੀ ਓਵਰਆਲ ਕੁਆਲਿਟੀ ਆ, ਉਹ ਜੀ। ਡਾਊਨ ਹੁੰਦੀ, ਯੀਲਡ ਡਾਊਨ ਹੁੰਦੀ ਤੇ ਜਿੱਥੇ ਨਹੀਂ ਉੱਥੇ ਬਡ ਬਹੁਤ ਸੋਹਣੇ ਆਏ ਪਏ ਆ ਤੇ ਬਹੁਤ ਕੁਆਂਟਿਟੀ ਆਏ ਪਏ ਆ, ਠੀਕ ਹੈ ਜੀ। ਹਨਾ? ਜਾਂਦੀ ਲੱਗੇ ਵੀ ਬਹੁਤ ਆ। ਹੂੰ, ਹੂੰ, ਤੇ ਹੁਣ ਫ਼ਰਕ ਉੱਥੇ ਆ ਜਾਂਦਾ ਵੀ ਜਿੱਥੇ ਚੰਗੀ ਜ਼ਮੀਨ ਆ, ਉਹਨਾਂ ਦੀ ਯੀਲਡ ਤਾਂ 3000 ਪਾਉਂਡ ਵੀ ਹੋ ਜੂਗੀ। ਜਿਨ੍ਹਾਂ ਦੀ ਮਾੜੀ ਜ਼ਮੀਨ ਆ, ਜਿੱਥੇ ਇਹ ਪ੍ਰੋਬਲਮਸ ਆਉਂਦੀ, ਉਹਨਾਂ ਦੀ 1000-1500 ਵੀ ਰਹਿ ਜਾਣੀ ਆ। ਰਹਿ ਸਕਦੀ ਹੈ। ਹਾਂ, ਰਹੀ ਆ ਅੱਗੇ, ਹੂੰ, ਜੀ, ਹਨਾ? ਜੀ। ਇਹ ਇਉਂ ਨੀ ਵੀ ਕੋਈ ਖੇਤੀਬਾੜੀ ਫਾਰਮਰ ਮਾੜਾ ਗਾ, ਚੰਗਾ ਗਾ, ਖੇਤੀਬਾੜੀ ਸਾਰੇ ਇੱਕੋ ਜਿਹੀ ਕਰਦੇ ਆ, ਨੌਲੇਜ ਸਾਰਾ ਇੱਕੋ ਜਿਹਾ ਗਾ, ਪਰ ਇੱਕ ਕੰਡੀਸ਼ਨ ਤੁਹਾਡੀ ਓਦਾਂ ਦੀ ਆ, ਜੇ ਤੁਸੀਂ ਉਹਨੂੰ ਨਾ ਟਰੀਟ ਕਰੋਗੇ, ਉਹ ਫਿਰ ਉਹ ਏਦਾਂ ਦੇ ਰਿਜ਼ਲਟ ਲਿਆ ਦਿੰਦੀ ਆ, ਇੰਨਾ ਕੀ ਫ਼ਰਕ ਆ, ਜੀ, ਜੀ। ਹਨਾ? ਤੇ ਸਿੱਧੂ ਸਾਹਿਬ ਆਪਣੀ ਜਿਹੜੀ ਇਹ ਗੱਲਬਾਤ ਆ, ਇਹ ਚਰਚਾ ਫਸਲਾਂ ਹੂੰ, ਦੇ ਬਾਰੇ, ਇਹਨੂੰ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇੱਕ ਆਪਾਂ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਫਿਰ ਹੋਰ ਜਿਹੜੀਆਂ ਮਸਲੇ ਨੇ ਕਲਾਈਮੇਟ ਦੇ, ਖੇਤੀਬਾੜੀ ਉੱਤੇ ਕੀ ਪ੍ਰਭਾਵ ਨੇ, ਕੱਲੀ-ਕੱਲੀ ਫਸਲ ਤੇ ਇਹਦਾ ਕੀ ਅਸਰ ਹੋਊਗਾ, ਹੂੰ, ਕਿਸਾਨਾਂ ਨੂੰ ਉਹਦੇ ਲਈ ਕੀ ਕਰਨਾ ਚਾਹੀਦਾ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਦੇ ਤੇ ਆਪਾਂ ਚਰਚਾ ਕਰਾਂਗੇ। ਸਰੋਤਿਓ ਤੁਸੀਂ ਵੀ ਜੇਕਰ ਤੁਹਾਡੇ ਮਨਾਂ ਦੇ ਵਿੱਚ ਤੁਹਾਡੀ ਘਰ ਦੀ ਕੋਈ ਬਾਗਬਾਨੀ ਨੂੰ ਲੈ ਕੇ ਸਵਾਲ ਹੈ, ਤੁਹਾਡੇ ਫਾਰਮ ਨੂੰ ਲੈ ਕੇ ਕੋਈ ਸਵਾਲ ਹੈ, ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ। ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਵਧੀਆ ਵੀਰੇ।
ਹਾਂਜੀ ਪ੍ਰਵੀਨ ਜੀ। ਹਾਂਜੀ ਭਾਜੀ, ਅੱਗੇ ਕੀ ਕਰਨਾ ਹੁਣ? ਆਪਾਂ ਇਹਦੇ ਨਾ ਇਸੇ ਲਾਈਨ ਤੇ ਹੀ ਫੋਕਸ ਰੱਖਾਂਗੇ, ਹੈਨਾ, ਵੀ ਹੁਣ ਕੀ ਹੋਰ ਕਰਨਾ ਚਾਹੀਦਾ। ਠੀਕ ਆ, ਹੈਨਾ, ਹਲੇ ਤਾਂ ਆਪਾਂ ਮਾੜਾ ਜਿਹਾ ਬੇਸ ਤੇ ਹੀ ਗਏ ਆ। ਠੀਕ ਹੈ ਹੈਨਾ, ਵੀ ਹੁਣ ਸਾਰਾ ਸੀਜ਼ਨ ਆਉਣਾਗਾ, ਜੇ ਜ਼ਿਆਦਾ ਗਰਮੀ ਆ ਗਈ ਤਾਂ ਕੀ ਹੋਊਗਾ, ਕਿਹੜੀਆਂ ਚੀਜ਼ਾਂ ਨੂੰ ਦੇਖਣਾ ਪੈਣਾ, ਹੈਨਾ। ਤੇ ਇਸ ਕਰਕੇ ਆਪਾਂ ਜੇ ਸਾਰੇ ਲੋਕਾਂ ਨੂੰ ਇਹੀ ਦੱਸ ਦਿਆਂਗੇ ਨਾ, ਉਹਨਾਂ ਦੀ ਅਵੇਅਰਨੈਸ ਵੱਧ ਜਾਂਦੀ ਹੈ। ਜੇ ਜ਼ਿਆਦਾ ਗਰਮੀ ਹੋਈ ਪਿਛਲੇ ਸਾਲ ਵਾਂਗੂ, ਵੀ ਐਤਕੀ ਅਸੀਂ ਡਿਫਰੈਂਟ ਕੀ ਕਰੀਏ। ਆਪਣੇ ਖੇਤ ਨੂੰ ਆਪਦੇ ਕਰਾਪ ਨੂੰ ਬਚਾਉਣ ਦੇ ਲਈ। ਮਿੱਟੀ ਕਿੱਥੋਂ ਟੈਸਟ ਕਰਾਉਣੀ, ਪਾਣੀ ਕਿੱਦਾਂ ਟੈਸਟ ਕਰਾਈਏ, ਵੀ ਸਾਡਾ ਕੀ ਆ। ਤੁਹਾਡੀ ਮਦਦ ਕਰਦੇ ਹਾਂ। ਓਕੇ ਭਾਜੀ, ਮੈਂ ਆ ਜਾਓ। ਓਕੇ। The biggest savor one can do to serve humanity.
ਕੀ ਪ੍ਰਭਾਵ, ਕੀ ਅਸਰ ਤੇ ਇਹਦੀ ਤਿਆਰੀ ਕਿਵੇਂ ਕਰਨੀ ਹੈ, ਆਪਣੇ ਨਾਲ ਗੱਲਬਾਤ ਦੇ ਵਿੱਚ ਜੁੜੇ ਹੋਏ ਨੇ ਜਸਬੀਰ ਸਿੰਘ ਜੀ ਪੱਗ ਆਰਗੇਨਾਈਜੇਸ਼ਨ ਤੋਂ। ਸਿੱਧੂ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਪ੍ਰਵੀਨ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਿੱਧੂ ਸਾਹਿਬ, ਕਈ ਅਹਿਮ ਸਵਾਲ ਨੇ, ਪਰ ਉਸ ਤੋਂ ਪਹਿਲਾਂ ਪੰਜਾਬੀ ਰੇਡੀਓ ਏਸੇ ਦੇ ਸਰੋਤਿਆਂ ਦੇ ਵੀ ਕੁਝ ਸਵਾਲ ਆਪਾਂ ਨੂੰ ਮਿਲੇ ਨੇ, ਪ੍ਰਾਪਤ ਹੋਏ ਨੇ। ਉਹਨਾਂ ਦੇ ਵਿੱਚ ਮਿੱਟੀ ਦੇ ਟੈਸਟ ਬਾਰੇ ਸਰੋਤੇ ਪੁੱਛਣਾ ਚਾਹੁੰਦੇ ਨੇ ਵੀ ਮਿੱਟੀ ਦਾ ਜਿਹੜਾ ਟੈਸਟ ਹੈ ਕਿਵੇਂ ਕਰਾ ਸਕਦੇ ਹਾਂ ਤੇ ਕਿੱਥੋਂ ਕਰਵਾ ਸਕਦੇ ਹਾਂ, ਆਪਾਂ ਨਾ ਲੈਬਸ ਕਾਫੀ ਬਣੇ ਆ ਜਿਹੜੇ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਠੀਕ ਹੈ ਜੀ। ਹਨਾ, ਜਿੱਦਾਂ ਵੈਲੀ ਟੈਕ ਆ, ਪ੍ਰਾਈਵੇਟ ਜਿਹਾ ਲੈਬ ਆ, ਵਾਈਸੇਲੀਆ ਦੇ ਵਿੱਚ। ਹੋਰ ਵੀ ਕਾਫੀ ਲੈਬਸ ਆ ਇੱਥੇ ਜਿਹੜੇ 5-7 ਮੇਨ ਆ ਜਿਹੜੇ ਟੈਸਟਿੰਗ ਕਰਦੇ ਆ। ਪਰ ਉਹਦੇ ਵਿੱਚ ਨਾ 2 ਚੀਜ਼ਾਂ ਗੀਆਂ। ਲੈਬਸ ਦੇ ਟੈਸਟ ਅੱਡੋ ਅੱਡ ਆ। ਜਦੋਂ ਪੀਸੀਏ ਟੈਸਟਿੰਗ ਕਰਾਉਂਦੇ ਆ, ਆਪਾਂ ਕਹੀਦਾ ਵੀ ਜਾਂਦੀ ਉਹ ਫ੍ਰੀ ਕਰ ਦਿੰਦੇ ਆ, ਸਾਨੂੰ ਦਿੰਦੇ ਆ ਰਿਪੋਰਟ। ਉਹ ਸਾਰੇ ਕੰਪਰੀਹੈਂਸਿਵ ਟੈਸਟ ਨਹੀਂ ਕਰਾਉਂਦੇ, ਉਹ ਬੇਸਿਕ ਜਿਹਾ ਹੁੰਦਾ ਤੁਹਾਨੂੰ ਦੱਸਣ ਦੇ ਲਈ। ਇੱਕ ਟਾਈਮ ਸਾਰੇ ਫਾਰਮਰ ਨੂੰ ਦੇਖੋ ਤੁਸੀਂ, ਤੁਹਾਡਾ ਜਿਹੜਾ ਜੇ ਜਾਣਦੀ 2500 ਪਾਉਂਡ ਬਦਾਮ ਆਉਂਦਾ, ਉਹਦੀ ਇਸ ਵਕਤ ਜਾਣਦੀ ਆਲਮੋਸਟ ਉਹੀ ਕੀਮਤ $2.5 ਨਾਲ ਲਾ ਲਓ, ਹੋ ਜਾਂਦੀ $6-7 ਹਜ਼ਾਰ ਇਨਕਮ ਆਉਂਦੀ ਆ। ਤੁਹਾਨੂੰ ਇੱਕ ਟਾਈਮ ਏਕੜ ਦੇ ਆਪਦੇ ਨਾ ਪੂਰਾ ਟੈਸਟ ਕਰਾਉਣਾ ਚਾਹੀਦਾ ਕਿ ਤੁਹਾਨੂੰ ਤੁਹਾਡੇ ਖੇਤ ਦਾ ਪਤਾ ਵੀ ਕਿੱਥੇ ਮਾੜਾ ਕਿੱਥੇ ਚੰਗਾ। ਜੀ ਜੀ। ਚੰਗਾ ਵੀ ਕਰਾਵੋ, ਮਾੜਾ ਵੀ ਕਰਾਵੋ ਇਹਨਾਂ ਲੈਬਾਂ ਤੋਂ। ਤੇ ਜੇ ਜਾਣੀ ਦੀ ਨਹੀਂ ਪਤਾ, ਉਹ ਮੈਨੂੰ ਵੀ ਕੰਟੈਕਟ ਕਰ ਸਕਦੇ ਆ, ਆਪਾਂ ਉਹਨਾਂ ਦੇ ਮਿੱਟੀ ਦਾ ਟੈਸਟ ਕਰਾ ਦਿਆਂਗੇ, ਹਨਾ। ਤੇ ਇੱਕ ਇਹ ਰਿਕੁਐਸਟ ਕਾਫੀ ਆਈ ਆ, ਅਸੀਂ ਨਾ ਹੁਣ ਪੱਗ ਦੇ ਵੱਲੋਂ ਇੱਕ ਮੇਰਾ ਖਿਆਲ ਸੈਮੀਨਾਰਸ ਵੀ ਰੱਖਾਂਗੇ। ਜੀ ਜੀ। ਜੇ ਟੈਸਟਿੰਗ ਦੀ ਇੱਕ ਚੀਜ਼ ਆ, ਜਿਹੜੇ ਉਹਦੇ ਰਿਜ਼ਲਟ ਦੀ ਇੰਟਰਪ੍ਰੀਟੇਸ਼ਨ ਕੀ ਆ, ਹਨਾ, ਮਿੱਟੀ ਦੀ ਤੇ ਪਾਣੀ ਦੀ। ਤੇ ਉਹਦੀ ਫੀਸ ਰੱਖਾਂਗੇ ਕਿ ਉੱਦਾਂ ਦੇ ਜਾਣਦੀ ਆਪਾਂ ਲੈ ਆਈਏ ਮੈਂਬਰਸ ਨੂੰ, ਹਨਾ। ਤੇ ਜਿਹੜਾ ਕਿ ਜਾਣਦੀ ਪੂਰਾ ਪੰਜਾਬੀ ਦੇ ਵਿੱਚ ਐਕਸਪਲੇਨ ਕੀਤਾ ਜਾਵੇ ਵੀ ਜਾਣਦੀ ਜਿਹੜੇ ਤੁਹਾਡੇ ਮਿੱਟੀ ਦੇ ਕੱਲੇ ਜਿਹੜਾ ਪੈਰਾਮੀਟਰ ਆ ਉਹਦਾ ਮਤਲਬ ਕੀ ਆ। ਆਪਾਂ ਉਹ ਮਿੱਟੀ ਦਾ ਸਟਰਕਚਰ ਵੀ ਦੱਸਦੇ ਆ, ਮਿੱਟੀ ਦੇ ਵਿੱਚ ਐਲੀਮੈਂਟਸ ਵੀ ਦੱਸਦੇ ਆ, ਕਿਹੜੇ ਆ, ਕਿਹੜੇ ਜ਼ਿਆਦਾ ਗਏ, ਕਿਹੜੇ ਘੱਟ ਆ, ਤੇ ਕੀ ਕਰਨਾ ਜਾਂਦੀ ਉਹਨਾਂ ਨੂੰ ਅੱਡੋ ਅੱਡ ਟ੍ਰੀਟਮੈਂਟਸ ਦੇ ਲਈ। ਆਈ ਥਿੰਕ ਇਹ ਬੈਨੀਫੀਸ਼ੀਅਲ ਹੋਊਗਾ ਜਿਹੜੇ ਸਪੈਸ਼ਲੀ ਨਵੇਂ ਫਾਰਮਰ ਆ, ਪਰ ਮੋਸਟਲੀ ਸਾਰੇ ਫਾਰਮਰਾਂ ਨੂੰ ਜੇ ਇੱਕ ਉੱਦਾਂ ਦਾ ਸੈਮੀਨਾਰ ਰੱਖ ਕੇ ਜਿਹੜਾ ਤੁਹਾਡਾ ਮਿੱਟੀ ਦੇ ਟੈਸਟ ਦੇ ਜਿਹੜੇ ਰਿਜ਼ਲਟ ਆ ਜਾਂਦੀ ਉਹ ਕਿੱਦਾਂ ਪੜ੍ਹੀਏ, ਕਿਹੜੇ ਨੰਬਰ ਚਾਹੀਦੇ ਆ, ਕਿਹੜੇ ਨੰਬਰ ਜਾਂਦੀ ਮਾੜੇ ਆ ਤੇ ਕਿਹੜੇ ਚੰਗੇ ਆ ਜੀ। ਤੇ ਪਾਣੀ ਦੇ ਵੀ ਸੇਮ ਹੀ ਆ, ਹਨਾ। ਤੇ ਫਿਰ ਮੋਸਟਲੀ ਜਦੋਂ ਸੀਜ਼ਨ ਆਉਂਦਾ ਉਦੋਂ ਟਿਸ਼ੂ ਪੱਤਿਆਂ ਦੇ ਟੈਸਟ ਕਰਦੇ ਆ। ਜੀ ਜੀ। ਪੱਤਿਆਂ ਦੇ ਟੈਸਟ ਤੇ ਵੀ ਇਹ ਤਿੰਨੇ ਟੈਸਟ ਰਲਾ ਕੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੇ ਖੇਤ ਦੀ ਜਾਣੀ ਦੀ ਕਿੰਨਾ ਕੁ ਪ੍ਰੋਡਿਊਸ ਕਰ ਸਕਦਾ, ਕਿੰਨਾ ਉੱਤੇ ਖਰਚਾ ਕਰਨਾ ਪੈਣਾ, ਜ਼ਿਆਦਾ ਕਰਨਾ ਪੈਣਾ, ਕਿਹੜੀਆਂ ਚੀਜ਼ਾਂ 'ਚ ਤੁਹਾਨੂੰ ਖਰਚ ਕਰਕੇ ਫਿਰ ਤੁਸੀਂ ਲੌਂਗ ਟਰਮ ਵੀ ਆਪਦਾ ਨਾ ਬਜਟ ਰੱਖ ਸਕਦੇ ਆ ਵੀ ਅਸੀਂ ਕਦੋਂ ਕਿਹੜਾ ਕੰਮ ਕਰੀਏ। ਹੌਲੀ ਇਹ ਚੀਜ਼ਾਂ ਵੱਧਦੀਆਂ। ਜੇ ਅਸੀਂ ਕਹਿ ਦਈਏ ਵੀ ਅਸੀਂ ਜ਼ੋਰ ਦੇ ਨਾਲ ਵੀ ਫਰਟੀਲਾਈਜ਼ਰ ਜ਼ਿਆਦਾ ਪਾ ਦਿੱਤਾ, ਹੋਰ ਕੋਈ ਕੈਮੀਕਲ ਟ੍ਰੀਟਮੈਂਟ ਕਰ ਲਈ, ਉਹਦੇ ਨਾਲ ਯੀਲਡ ਇੰਨੀ ਆਉਣੀ ਨਹੀਂ। ਤੇ ਮਾਫ ਕਰਨਾ, ਮੈਂ ਤੁਹਾਡੀ ਗੱਲ ਨੂੰ ਵਿਚਾਲੇ ਰੋਕ ਰਿਹਾ ਵਾਂ। ਜਦੋਂ ਆਪਾਂ ਮਿੱਟੀ ਦਾ ਟੈਸਟ ਕਰਾ ਲਿਆ, ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਉਹਨੂੰ ਮਤਲਬ ਕਿਸ ਆਧਾਰ ਦੇ ਉੱਤੇ ਕਿਸੇ ਨਾਲ ਡਿਸਕਸ ਕਰੀਏ, ਕਿਸੇ ਮਾਹਰ ਦੇ ਨਾਲ ਜਾਂ ਕਿਸੇ ਨਾਲ ਉਹਨੂੰ ਦੱਸੀਏ ਕਿ ਸਾਡੇ ਘਰੇ ਜਾਂ ਸਾਡੇ ਖੇਤ ਦੇ ਵਿੱਚ ਆਹ ਰੁੱਖ ਲੱਗੇ ਹੋਏ ਨੇ, ਅਸੀਂ ਆਹ ਫਸਲ ਦੀ ਕਾਸ਼ਤ ਕਰਦੇ ਹਾਂ, ਅਸੀਂ ਆਹ ਬੀਜਦੇ ਹਾਂ, ਤਾਂ ਮਤਲਬ ਉਹਨੂੰ ਦੱਸਣਾ ਚਾਹੀਦਾ ਤਾਂ ਜੋ ਉਹਦੇ ਹਿਸਾਬ ਦੇ ਨਾਲ ਉਹ ਦੱਸ ਸਕੇ, ਆਪਦੀ ਰਿਕਮੈਂਡੇਸ਼ਨਸ ਦੇ ਸਕੇ, ਜਾਂ ਫਿਰ ਉਹਦੇ 'ਚ ਸਾਰਾ ਕੁਝ ਹੀ ਕਾਊਂਟ ਹੋ ਜਾਂਦਾ ਕਿ ਤੁਸੀਂ ਕਿਹੜੀ ਚੀਜ਼ ਕਿਵੇਂ ਕਰਨੀ ਹੈ? ਨਹੀਂ, ਦੇਖੋ ਜਦੋਂ ਮਿੱਟੀ ਦੇ ਟੈਸਟ ਹੋਇਆ ਨਾ, ਉਹ ਕੱਲੀ ਐਲੀਮੈਂਟ ਦੇ ਉਹਦੇ ਕੁਆਂਟੀਟੀ ਪਤਾ ਲੱਗ ਜਾਂਦਾ ਜੀ। ਉਹਦੇ ਉੱਪਰ ਮੁੜ ਕੇ ਫਿਰ ਜਿਹੜਾ ਅੱਡੋ ਅੱਡ ਕਰਾਪ ਆ, ਜਿਹੜਾ ਗ੍ਰੇਪ ਆ ਉਹਨਾਂ ਦੀ ਅੱਡ ਆ, ਬਦਾਮਾਂ ਦੀ ਅੱਡ ਆ, ਫਰੂਟਾਂ ਦੀ ਅੱਡ ਆ, ਵੀ ਉਹਨਾਂ ਨੂੰ ਜਿਹੜੇ ਉਹ ਤੱਤ, ਜਿਹੜੀ ਉਹ ਨਿਊਟ੍ਰੀਐਂਟਸ ਉਹ ਕਿੰਨੇ ਚਾਹੀਦੇ ਆ। ਜੀ ਜੀ। ਦੂਸਰਾ ਇਹ ਆ ਵੀ ਕਿੰਨੇ ਅਵੇਲੇਬਲ ਆ। ਕਈ ਵਾਰੀ ਜਦੋਂ ਜਾਣੀ ਦੀ ਇੱਕ ਨਿਊਟ੍ਰੀਐਂਟ ਜ਼ਿਆਦਾ ਅਵੇਲੇਬਲ ਹੋਵੇ, ਦੂਜਾ ਘੱਟ ਹੋਵੇ, ਉਹ ਜਿਹੜਾ ਜ਼ਿਆਦਾ ਵਾਲਾ
ਉਹ ਓਵਰ ਕਰ ਜਾਂਦਾ, ਉਹਦੇ ਨਾਲ ਵੀ ਇੰਪੈਕਟਸ ਪੈਂਦੇ। ਬੈਲੈਂਸ ਨਹੀਂ, ਜਿਹੜਾ ਅਸੀਂ ਕਹਿੰਦੇ ਨਾ ਵੀ ਸਾਰੀਆਂ ਚੀਜ਼ਾਂ ਬੈਲੈਂਸ ਚਾਹੀਦੀਆਂ, ਹਾਂਜੀ, ਹਾਂਜੀ, ਬਿਲਕੁਲ। ਹਨਾ। ਜਦੋਂ ਤੁਸੀਂ ਬੈਲੈਂਸ ਤੋਂ ਸਾਈਡ ਨੂੰ ਜਾਂਦੇ ਆ, ਇੱਕ ਪਾਸੇ ਦੂਜੇ ਪਾਸੇ, ਉਹਦੀਆਂ ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ। ਕਰਾਪ ਦਾ ਮੁੜ ਕੇ ਫਿਰ ਉਹਦੇ ਉੱਪਰ ਨਾ ਫਿੱਟ ਕੀਤਾ ਜਾਊਗਾ ਵੀ ਜਾਣਦੀ। ਹੁਣ ਕਈ ਕਰਾਪਾਂ ਉਹਨਾਂ ਨੂੰ ਕਈ ਮਾਤਰ ਬਹੁਤ ਘੱਟ ਚਾਹੀਦੀਆਂ, ਜਿਹੜੀਆਂ ਮਾਈਕਰੋਨਿਊਟ੍ਰੀਐਂਟਸ ਆ। ਹੂੰ, ਹੂੰ, ਹੂੰ। ਜਦੋਂ ਉਹ ਘੱਟ ਚਾਹੀਦੀਆਂ, ਫਿਰ ਉਹ ਜੇ ਮਿੱਟੀ 'ਚ ਨਾ ਵੀ ਹੋਏ, ਓਨੇ ਨਾ ਹੋਏ, ਵੀ ਉਹ ਅਸੀਂ ਜਦੋਂ ਫੋਲੀਅਰ ਕਰਦੇ ਹਾਂ, ਪੱਤਿਆਂ ਤੇ ਸਪਰੇਅ ਕਰਦੇ ਹਾਂ, ਅਸੀਂ ਉਹਦੇ 'ਚ ਪਾ ਕੇ ਓਨਾ ਕੁ ਕੰਮ ਸਾਰ ਦਿੰਦੇ ਹਾਂ ਵੀ ਉਹਦੇ ਪੈਸੇ ਨਾ ਲਾਵੋ, ਹੂੰ, ਜੀ, ਹਨਾ। ਜੀ, ਬਿਲਕੁਲ। ਹੂੰ, ਸੋ ਬੇਸਿਕਲੀ ਜਿੱਦਾਂ ਤੁਹਾਡੇ ਹੈਲਥ ਦਾ ਟੈਸਟ ਹੁੰਦਾ ਨਾ, ਹੂੰ, ਉਸੇ ਤਰ੍ਹਾਂ ਹੀ। ਉਸੇ ਤਰ੍ਹਾਂ ਉਹ ਟੈਸਟ ਆ, ਤੇ ਉਹਦੇ ਪੈਰਾਮੀਟਰਸ ਬਹੁਤ ਜ਼ਿਆਦਾ ਗੇ ਜੀ। ਜਿਹੜੇ ਆਉਂਦੇ ਆ, ਤੇ ਫਿਰ ਇੱਕ ਦੂਜੇ ਨੂੰ ਉਹ ਬੈਲੈਂਸ ਕਰਦੇ ਆ। ਤੇ ਜਿਹੜੇ ਮੋਸਟਲੀ ਅਗਰਾਨਮਿਸਟ ਆ, ਉਹ ਉਹੀ ਦੇਖ ਕੇ ਮੁੜ ਕੇ ਰეკਮੈਂਡ ਕਰਦੇ ਆ ਵੀ ਤੁਸੀਂ ਏਦਾਂ ਦਾ ਫਰਟੀਲਾਈਜ਼ਰ ਯੂਜ਼ ਕਰੋ, ਹਾਂਜੀ। ਇਹਦੇ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਹੋ ਸਕਦਾ, ਇਹਦੇ ਨਾਲ ਘੱਟ ਹੁੰਦਾ ਗਾ, ਹਨਾ। ਤੇ ਇਸ ਹਿਸਾਬ ਨਾਲ ਜਿਹੜੇ ਗਰਾਊਂਡ 'ਚ ਤੱਤ ਆ, ਮਾਈਕਰੋਬੀਅਲ ਲਾਈਫ ਆ, ਉਹ ਵੀ ਹਾਂਜੀ, ਹਾਂਜੀ। ਨਿਰਭਰ ਕਰਦੇ ਆ ਵੀ ਤੁਹਾਡੇ ਗਰਾਊਂਡ 'ਚ ਹੈ ਕਿੰਨੇ ਤੇ ਕਿੱਦਾਂ ਦੇ ਆ। ਕੀ ਚਾਹੀਦਾ ਉਹਨੂੰ ਹੋਰ? ਹਾਂ, ਵੀ ਉਹ ਕਿੰਨੇ ਜੀ। ਹੋਰ ਤੁਹਾਨੂੰ ਪਾਉਣੇ ਪੈਣੇ ਆ। ਹਾਂਜੀ, ਹਾਂਜੀ, ਬਿਲਕੁਲ। ਜੇ ਹੋਣ ਤਾਂ ਵੀ ਉਹਦਾ। ਸੋ ਇਹ ਸਾਰੀਆਂ ਚੀਜ਼ਾਂ ਅੱਜ-ਕੱਲ੍ਹ ਸਾਇੰਸ ਨੇ ਡਿਫਾਈਨ ਕਰਤੀਆਂ, ਜੀ, ਜੀ। ਹੈਨਾ। ਤੇ ਸਾਨੂੰ ਫਿਰ ਜਾਂਦੀ ਟਾਈਮ ਦੇ ਨਾਲ ਚੱਲਣ ਦੇ। ਹੁਣ ਜੇ ਕਲਾਈਮੇਟ ਦੇ ਕੋਈ ਵੀ ਇੰਪੈਕਟ ਪੈਂਦਾ, ਉਹਨੂੰ ਬੈਲੈਂਸ ਕਰਨ ਦੇ ਨਾਲ ਤੁਹਾਨੂੰ ਉਹ ਦੇਖ ਕੇ ਚੱਲਣਾ ਪੈਣਾ ਵੀ ਅਸੀਂ ਕੀ-ਕੀ ਕਰੀਏ, ਕਿੰਨਾ ਖਰਚ ਕਰੀਏ ਤੇ ਉਹਦਾ ਰਿਟਰਨ ਕੀ ਹੋ। ਜੀ, ਬਿਲਕੁਲ, ਬਿਲਕੁਲ। ਹਾਂਜੀ। ਤੇ ਜੇ ਆਪਾਂ ਜਿਵੇਂ ਆਪਾਂ ਗਰਮੀ ਦੀ ਗੱਲ ਕਰ ਰਹੇ ਸੀਗੇ ਬ੍ਰੇਕ ਤੋਂ ਪਹਿਲਾਂ, ਹੂੰ, ਹੂੰ। ਗਰਮੀ ਜੇ ਜ਼ਿਆਦਾ ਆ ਜਾਂਦੀ ਹੈ ਸਿੱਧੂ ਸਾਹਿਬ, ਤਾਂ ਫਿਰ ਆਪਾਂ ਕਿਸਾਨ ਜਿਹੜੇ ਭਰਾ ਨੇ ਸਾਡੇ, ਉਹ ਆਪਣੀ ਖੇਤ ਨੂੰ, ਆਪਣੇ ਫਸਲ ਨੂੰ ਇਹਦੇ ਪ੍ਰਭਾਵ ਤੋਂ ਕਿਵੇਂ ਬਚਾਉਣ? ਕਿਉਂਕਿ ਪਿਛਲੀ ਵਾਰੀ ਆਪਾਂ ਦੇਖਿਆ ਬਹੁਤ ਜ਼ਿਆਦਾ ਗਰਮੀ ਸੀ। ਹਾਂਜੀ, ਬਹੁਤ ਜ਼ਿਆਦਾ ਗਰਮੀ ਸੀ। ਉਹਦੇ 'ਚ ਦੇਖੋ ਇੰਪੈਕਟ ਸਾਰੇ ਕ੍ਰਾਪਸ ਤੇ ਪਿਆ। ਜੀ। ਹੈਨਾ। ਸਭ ਤੋਂ ਪਹਿਲਾਂ ਤਾਂ ਜਾ ਕੇ ਦੀ ਜਿਹੜੀਆਂ ਆਪਾਂ ਅੱਗੇ ਗੱਲਾਂ ਕਰਦੇ ਆ ਨਾ, ਤੁਸੀਂ ਆਪਦਾ ਟਰੀ ਦਾ, ਜੇ ਗ੍ਰੇਪ ਆ, ਵਾਈਨਾਂ ਦਾ, ਉਹਨਾਂ ਦਾ ਸਟਰਕਚਰ ਦੇਖੋ ਕਿੱਦਾਂ। ਜੀ। ਉਹਨਾਂ ਦੇ ਮੋਸਟਲੀ ਪੱਤੇ, ਡਾਹਣੀਆਂ ਦੱਸ ਦਿੰਦੀਆਂ, ਹੂੰ, ਹੂੰ। ਹਨਾ, ਬਈ ਦੀ ਉਹਨਾਂ ਵਿੱਚ ਕਿਹੜੀ ਚੀਜ਼ ਮਿਸ ਹੁੰਦੀ ਆ। ਹੁਣ ਜਦੋਂ ਗਰਮੀ ਜ਼ਿਆਦਾ ਪੈਂਦੀ ਆ, ਆਫ ਕੋਰਸ ਕਿ ਦੀ ਪਾਣੀ ਉੱਡਦਾ ਵੀ ਬਹੁਤ ਆ, ਹਾਂਜੀ। ਹੈਨਾ, ਤੇ ਇਵੈਪੋਰੇਸ਼ਨ ਵੀ ਜ਼ਿਆਦਾ ਹੁੰਦੀ ਆ। ਉਨੀ ਜਦੋਂ ਪਾਣੀ ਵੀ ਸਰਟਨ ਲੈਵਲ ਤੱਕ, ਸਰਟਨ ਟੈਂਪਰੇਚਰ ਤੱਕ ਬੂਟੇ ਪੀਂਦੇ ਆ। ਜਦੋਂ ਜ਼ਿਆਦਾ ਗਰਮੀ ਹੋ ਜਾਂਦੀ, ਬੂਟੇ ਪਾਣੀ ਨਹੀਂ ਪੀਂਦੇ, ਤਾਂ ਹੀ ਗਰਾਊਂਡ 'ਚੋਂ ਮੋਸਟਲੀ ਠੰਡਾ ਹੀ ਪਾਣੀ ਨਿਕਲਦਾ, ਹੈਨਾ। ਤੇ ਪਰ ਜਦੋਂ ਉੱਪਰ ਆ ਕੇ ਡਿੱਗਦਾ, ਉਹਨੂੰ ਕਿੰਨਾ ਚਿਰ ਲੱਗਦਾ ਵਾਰਮ ਹੋਣ ਨੂੰ। ਤੇ ਸਭ ਤੋਂ ਜ਼ਿਆਦਾ ਇਫੈਕਟ ਪੈਂਦਾ ਹੈ ਬਦਾਮਾਂ ਤੇ, ਹਲੇ ਗਰੇਪਾਂ ਤੇ ਘੱਟ ਪੈਂਦਾ ਕਿ ਉਹਦੀ ਜੜ ਬਹੁਤ ਨੀਵੀਂ ਹੁੰਦੀ ਆ। ਪਿਸਤੇ ਤੇ ਘੱਟ ਹੁੰਦਾ, ਜੜ ਨੀਵੀਂ ਕਰਕੇ, ਹੂੰ, ਹੂੰ। ਹਨਾ। ਬਦਾਮਾਂ ਤੇ ਬਹੁਤ ਜ਼ਿਆਦਾ ਹੁੰਦਾ ਕਿ ਇਹਦੀ ਜੜ ਬਹੁਤ ਉੱਚੀ ਆ, ਹਨਾ। ਤੇ ਜੀ। ਫਿਰ ਜੇ ਤੁਹਾਡੇ ਸਬਜ਼ੀਆਂ ਲੱਗੀਆਂ, ਉਹਨਾਂ ਤੇ ਬਹੁਤ ਇਫੈਕਟ ਪੈਂਦਾ ਕਿ ਉਹਦੀ ਜੜ ਤਾਂ ਹੈ ਹੀ ਪਹਿਲੇ 12 ਇੰਚ ਤੇ ਪਈ ਆ ਸਾਰੀ, ਹਾਂਜੀ, ਹਾਂਜੀ, ਉੱਤੇ ਹੀ ਹੁੰਦੀ ਹੈ। ਉੱਤੇ ਹੁੰਦੀ ਆ। ਹੂੰ, ਤੇ ਉਹਦੇ ਨਾਲ ਫਿਰ ਜਦੋਂ ਦੇਖਦੇ ਆ ਵੀ ਸਾਡੇ ਐਰਕੀ ਫੁੱਲ ਨਹੀਂ ਆਏ, ਸਾਡੇ ਉਹ ਸਬਜ਼ੀ ਲੱਗੀ ਸੀ ਪਰ ਉਹ ਵਧੀ ਨਹੀਂ, ਉਹ ਸਾਰੇ ਇਹਨਾਂ ਦੇ ਸਿੰਪਟਮਸ ਆ, ਹੂੰ। ਹਨਾ। ਤੇ ਜੀ। ਉਹਨੂੰ ਟਰੀਟ ਕਰਨ ਦੇ ਲਈ ਇਹ ਸਾਰੇ ਜਿਹੜੇ ਪ੍ਰੈਕਟਿਸਿਸ ਆ, ਤੁਹਾਨੂੰ ਦੀ ਪਾਣੀ ਵੀ ਕਦੋਂ ਲਾਉਣਾ ਚਾਹੀਦਾ, ਕਿੰਨਾ ਲਾਉਣਾ ਚਾਹੀਦਾ, ਹਨਾ। ਉਹਨੂੰ ਮੈਜ਼ਰ ਕਿੱਦਾਂ ਕਰੀਦਾ ਗਾ, ਉਹ ਸਾਰਾ। ਜੇ ਤੁਹਾਡੇ ਮਿੱਟੀ 'ਚ ਪ੍ਰੋਬਲਮ ਆ, ਉਹ ਤੇ ਕਿਹੜੀ-ਕਿਹੜੀ ਟਰੀਟਮੈਂਟ ਕਰਨੀ ਪੈਣੀ ਆ। ਕਈਆਂ ਤੇ ਹਾਂਜੀ। ਕਹੀਦਾ ਵੀ ਚੱਲ ਕੋਈ ਨਹੀਂ, ਤੁਸੀਂ ਜਿਪਸਮ ਪਾ ਦਿਓ, ਕਈਆਂ ਦੇ ਕਹੀਦਾ ਪਾਣੀ ਤੁਹਾਡਾ ਖੜ ਗਿਆ, ਇਹਨੂੰ ਮਿੱਟੀ 'ਚ ਆਕਸੀਜਨ ਹੋਰ ਪਾਵੋ, ਹਨਾ। ਹੂੰ। ਇਹ ਬਹੁਤ ਤਰ੍ਹਾਂ-ਤਰ੍ਹਾਂ ਦੇ ਪ੍ਰੋਡਕਟਸ ਬਣੇ ਹੋਏ ਆ, ਜਿਹੜੇ ਕਿ ਇਹ ਹੈਲਪ ਕਰਦੇ ਆ ਇਹਨਾਂ ਚੀਜ਼ਾਂ ਲਈ। ਹਾਂਜੀ, ਬਿਲਕੁਲ। ਤੇ ਆਪਾਂ ਪਿੰਡਾਂ ਦੇ ਵਿੱਚ ਸਿੱਧੂ ਸਾਹਿਬ ਸਿਆਣੇ ਬਜ਼ੁਰਗਾਂ ਤੋਂ ਵੀ ਸੁਣਦੇ ਰਹੇ ਹਾਂ ਵੀ ਉਹ ਕਹਿੰਦੇ ਵੀ ਜਿਹੜੀ ਸਬਜ਼ੀ ਹੁੰਦੀ ਹੈ ਨਾ, ਇਹਨੂੰ ਤਾਂ ਜਿਵੇਂ ਜਵਾਕਾਂ ਨੂੰ ਦਵਾਈ ਨਹੀਂ ਦਿੰਦੇ ਇੱਕ ਲਿਮਟ ਦੇ ਵਿੱਚ, ਤੇ ਉਨੀ ਨਾ ਘੱਟ ਨਾ ਵੱਧ, ਉਸ ਹਾਂ, ਹਿਸਾਬ ਨਾਲ ਹੀ ਦੇਣੀ ਪੈਂਦੀ ਹੈ ਇਹਨਾਂ ਨੂੰ। ਨਹੀਂ ਓਦਾਂ ਹੀ ਦੇਣੀ ਪੈਂਦੀ ਆ। ਜੇ ਜ਼ਿਆਦਾ ਦੇ ਦਿਓ ਤਾਂ ਵੀ ਮਾੜੀ ਆ, ਹਾਂ, ਜੇ ਘੱਟ ਦੇ ਦਿਓ ਤਾਂ ਵੀ ਘੱਟ ਮਾੜੀ ਰਹੇਗੀ ਆ। ਫਿਰ ਵੀ ਮਾੜੀ। ਹਾਂ, ਬਿਲਕੁਲ। ਤੇ ਬਾਕੀ ਫਿਰ ਜਿੱਦਾਂ ਹੁਣ ਆਪਣੇ ਵੈਲੀ ਆ ਨਾ, ਇੱਥੇ ਸਾਰਾ ਏਰੀਆ ਗਾ, ਹਾਂਜੀ। ਇੱਥੋਂ ਦਾ ਪੀਐਚ ਬਹੁਤ ਹਾਈ ਆ। ਜੀ। ਥੋੜਾ ਜਿਹਾ ਹੀ ਥਾਂ ਗਾ ਜਿੱਥੇ ਪੀਐਚ ਲੋ ਆ, ਮੋਸਟਲੀ ਹਾਈ ਸਾਈਡ ਜ਼ਿਆਦਾ ਗਾ। ਹਾਂਜੀ, ਹਾਂਜੀ। ਹੁੰਦਾ ਕੀ ਆ ਕਿ ਜਦੋਂ ਤੁਹਾਡਾ ਪੀਐਚ ਹਾਈ ਹੁੰਦਾ। ਨਾ ਹਾਈ ਹੋਵੇ, ਹੂੰ, ਜ਼ਿਆਦਾ ਹੋਵੇ, 6.5 ਤੋਂ ਉੱਪਰ ਹੋ ਜੇ,
ਉਹ ਫਿਰ ਜਿਹੜੀ ਉਹਦੀ ਜੜ੍ਹਾਂ ਦੀ ਜਿਹੜਾ ਫਰਟੀਲਾਈਜ਼ਰ ਚੱਕਣ ਦੀ ਉਹ ਕੈਪੇਬਿਲਿਟੀਜ਼ ਆ ਉਹਨਾਂ ਦੀਆਂ ਉਹ ਬਹੁਤ ਘਟਦੀਆਂ ਜਾਂਦੀਆਂ, ਹੈ ਨਾ। ਤੇ ਜਦੋਂ 7 ਤੋਂ ਵੱਧ ਜੇ ਫਿਰ ਉਦੋਂ ਘਟ ਜਾਂਦੀਆਂ, ਜਦੋਂ 7.5 ਤੋਂ ਉੱਪਰ ਹੋ ਜੇ ਫਿਰ ਉਹ ਕਈ ਚੀਜ਼ਾਂ ਚੱਕਣੋਂ ਹਟ ਜਾਂਦੀ ਆ, ਜੀ। ਹੈ ਨਾ। ਤੇ ਉਹ ਬੈਲੈਂਸ ਕਰਨਾ ਬਹੁਤ ਜ਼ਰੂਰੀ ਆ, ਹੈ ਨਾ। ਤੇ ਅੱਡੋ ਜਾਂਦੀ ਬੇਸਿਕਲੀ ਕੰਮ ਉੱਥੇ ਹੀ ਆ ਜਾਂਦਾ ਗਾ ਵੀ ਸਾਡੇ ਜਿਹੜੀ ਚੇਂਜਸ ਆ ਨਾ, ਚੇਂਜਸ ਦੇ ਨਾਲ ਹਰ ਇੱਕ ਫਾਰਮਰ ਨੂੰ ਅਡੈਪਟ ਕਰਨਾ ਪੈਂਦਾ ਆਪਦੇ ਆਪ ਨੂੰ, ਹੈ ਨਾ। ਜੀ। ਵੀ ਮੇਰੇ ਖੇਤ ਦੇ ਵਿੱਚ ਚੇਂਜਸ ਆ ਰਹੀਆਂ, ਗੁਆਂਢੀ ਦਾ ਨਾ ਦੇਖੋ, ਆਪਦਾ ਤੁਹਾਨੂੰ ਦੇਖਣਾ ਪੈਣਾ ਵੀ ਉਹਦਾ ਮੈਂ ਕੀ ਕਰ ਸਕਦਾ। ਹਾਂਜੀ, ਉਹ ਗੁਆਂਢੀ ਨੇ ਤਾਂ ਕੀ ਪਤਾ ਕਿੰਨਾ ਪਾਣੀ ਦਿੱਤਾ, ਕਿੰਨੀ ਮਾਤਰਾ 'ਚ ਦਿੱਤਾ, ਕੀ ਹੋਰ ਯੂਜ਼ ਕੀਤਾ, ਉਹਦਾ ਤਾਂ ਕੋਈ ਪਤਾ ਨਹੀਂ ਨਾ ਆਪਾਂ ਨੂੰ। ਕੋਈ ਪਤਾ ਨਹੀਂ, ਭਾਵੇਂ ਫਲ ਇੱਕੋ ਜਿਹਾ ਹੋਵੇ, ਟਰੀ ਇੱਕੋ ਜਿਹਾ ਹੋਵੇ, ਤਾਂ ਵੀ ਉਹਨਾਂ ਦੇ ਰਿਜ਼ਲਟ ਡਿਫਰੈਂਟ ਆਉਣਗੇ। ਰਿਜ਼ਲਟ ਡਿਫਰੈਂਟ। ਹਾਂ, ਇਸ ਕਰਕੇ ਨਾ ਹੁਣ ਐਰਕੀ ਜਿੱਦਾਂ ਹੁਣ ਜਿੰਨੇ ਵੀ ਸਾਇੰਸਟਿਸਟ ਆ, ਸਾਰਿਆਂ ਦੀ ਪ੍ਰੋਜੈਕਸ਼ਨ ਆ ਕਿ ਗਰਮੀ ਉਦੋਂ ਜ਼ਿਆਦਾ ਪੈਣੀ ਆ, ਜੀ। ਹੈ ਨਾ। ਜਦੋਂ ਗਰਮੀ ਪਈ ਉਹ ਸੇਮ ਕੰਡੀਸ਼ਨ ਜਿਹੜੀਆਂ ਪਿਛਲੇ ਸਾਲ ਸੀ ਉਹੀ ਫਿਰ ਐਰਕੀ ਆ ਜਾਣ, ਫੇਰ ਹੀ ਬਣ ਜਾਣੀ ਹੈ ਜੀ। ਐਰਕੀ ਦੇਖੋ ਅਸੀਂ ਬਿਲੀਅਨਸ ਆਫ ਡਾਲਰ ਦਾ ਕ੍ਰਾਪ ਲਾਸ ਕੀਤਾਗਾ, ਹਾਂਜੀ, ਹਾਂਜੀ, ਬਿਲਕੁਲ। ਹੈ ਨਾ। ਜੇ ਹੁਣ ਤੁਸੀਂ ਬਦਾਮਾਂ ਦਾ ਦੇਖੋ, ਇਹ 3 ਬਿਲੀਅਨ ਕ੍ਰਾਪ ਕਹਿੰਦੇ ਸੀ, 2.65 ਕਾ ਆ, ਜਿਹੜਾ 350 ਮਿਲੀਅਨ ਪਾਉਂਡ ਬਦਾਮ ਘੱਟ ਆਇਆ, ਉਹਨਾਂ ਦੇ ਕਾਰਨ ਇਹ ਆ। ਜੀ। ਬਿਮਾਰੀਆਂ ਤਾਂ ਲੱਗੀਆਂ ਹੀ ਨਹੀਂ, ਐਰਕੀ ਤਾਂ ਇੰਨੀ ਸੀਗਾ ਕਿ ਜਿਹੜੀ ਇਨਸੈਕਟ ਕੋਈ ਹੋਰ ਡਿਜ਼ੀਜ਼ਸ ਸੀ ਉਹ ਇੰਨੀਆਂ ਘੱਟ ਲੱਗੀਆਂ ਕਿ ਧੁੱਪ ਨਹੀਂ ਮਾਰਤੀਆਂ, ਜ਼ਿਆਦਾ ਸੀ। ਉਹ ਐਰਕੀ ਰਿਪੀਟ ਹੋਊਗਾ। ਇਹ ਤੁਹਾਨੂੰ ਜਾਣਦੀ ਫੋਕਸ ਉਹ ਚੀਜ਼ਾਂ ਤੇ ਘੱਟ ਕਰਨਾ ਪੈਣਾ, ਦੂਜੀਆਂ ਚੀਜ਼ਾਂ ਤੇ ਜ਼ਿਆਦਾ ਕਰਨਾ ਪੈਣਾ। ਨਹੀਂ ਦੇਖੋ, ਇਹ ਤਾਂ ਜਿਹੜਾ ਬੂਟਾ ਜੀ ਇਹਨੇ ਤਾਂ ਮਤਲਬ ਜੋ ਐਕਸ਼ਨ ਹੋ ਰਿਹਾ ਉਹਨੂੰ ਉਹਦੇ ਤੇ ਰਿਐਕਸ਼ਨ ਦੇਣਾ ਹੀ ਦੇਣਾ। ਦੇਣਾ ਹੀ ਦੇਣਾ ਗਾ। ਹਾਂਜੀ। ਉਹ ਪੂਰਾ ਦੇਊਗਾ ਤੇ ਉਹ ਚਾਹੇ ਧੁੱਪ ਦਾ ਹੋ ਰਿਹਾ, ਚਾਹੇ ਉਹ ਠੰਡ ਦਾ, ਚਾਹੇ ਉਹ ਹੋਰ ਮੌਸਮੀ ਹਾਲਾਤ ਨੇ, ਚਾਹੇ ਉਹਨੂੰ ਆਪਾਂ ਜਿਹੜੇ ਤੱਤ ਦਿੰਨੇ ਆ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਦਾ, ਉਹ ਬੂਟੇ ਨੇ ਉਹ ਚੀਜ਼ ਨੂੰ ਰਿਐਕਟ ਕਰਨਾ ਹੀ ਕਰਨਾ, ਉਹਦੇ ਤੇ ਉਹਨੇ ਆਪਦਾ ਜਵਾਬ ਦੇਣਾ ਹੀ ਦੇਣਾ। ਜੇ ਉਹ ਚੰਗਾ ਤਾਂ ਵੀ ਉਹਨੇ ਦੇ ਦੇਣਾ ਯੀਲਡ ਦੇ ਰੂਪ ਦੇ ਵਿੱਚ, ਉਹਨੂੰ ਮਾਫਕ ਹੈ ਜਾਂ ਉਹਦੇ ਮੁਤਾਬਕ ਹੈ। ਜੇ ਉਹਦੇ ਲਈ ਗਲਤ ਆ ਤਾਂ ਫਿਰ ਉਹਨੇ ਦੇ ਦੇਣਾ ਯੀਲਡ ਦੇ ਰੂਪ ਦੇ ਵਿੱਚ, ਜਾਂ ਉਹਦੇ ਉੱਤੇ ਦੇਖਣ ਨੂੰ ਆਪਾਂ ਨੂੰ ਅਸਰ ਮਿਲੂਗਾ, ਪੱਤੇ ਝੜ ਜਾਣਗੇ, ਜਾਂ ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਆਪਾਂ ਗੱਲ ਕੀਤੀ ਸੀ ਗੂੰਦ ਦੇ ਰੂਪ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਰੂਪ ਦੇ ਵਿੱਚ ਆਪਾਂ ਨੂੰ ਨਜ਼ਰ ਆਉਣਾ ਹੀ ਆਉਣਾ ਹੀ ਆ। ਉਹ ਤਾਂ ਬਾਕੀ ਫਿਰ ਇਹ ਵੀ ਆ, ਹੁਣ ਤੁਸੀਂ ਦੇਖੋ ਜਿਹੜਾ ਅਡੈਪਟੇਸ਼ਨ ਕਹਿੰਦੇ ਆ ਨਾ ਵੀ ਆਪਦੇ ਆਪ ਨੂੰ ਚੇਂਜ ਕਰਨਾ ਪੈਣਾ। ਹਾਂਜੀ। ਹੁਣ ਇੱਥੇ ਆਪਣੇ ਜਿਹੜੇ ਜਾਂਦੀ ਬਦਾਮ ਉੱਪਰ ਰਹਿ ਜਾਂਦੇ ਆ ਉਹਨੂੰ ਮੰਮੀਜ਼ ਕਹਿ ਦਿੰਦੇ ਆ, ਕਾਲੇ ਕਾਲੇ ਆ ਜਿਹੜੇ ਪਿਛਲੇ ਸਾਲ ਨਹੀਂ ਝੜੇ, ਉਹਨਾਂ ਦਾ ਐਰਕੀ ਬੈਸਟ ਵੀ ਝਾੜਨ ਦਾ ਟਾਈਮ ਕੀ ਆ ਜੀ, ਹੈ ਨਾ। ਉਹ ਮੋਸਟਲੀ ਜਾਂਦੀ ਅੱਗੇ ਤਾਂ ਸਾਰੇ 9 ਵਜੇ ਸ਼ੁਰੂ ਕਰਦੇ ਸੀ, ਕਿਉਂ ਇਕੁਇਪਮੈਂਟ ਵੀ ਜਿਹੜੀ ਤੁਹਾਡੀ ਆ ਨਾ ਉਹ ਜਾਂਦੀ 9-10 ਵਜੇ ਜਾ ਕੇ ਗਰੀਸ ਗਰਾਸ ਚੰਗਾ ਖੁੱਲ ਜਾਂਦਾ, ਉਦੋਂ ਚੱਲਦੀ ਆ। ਹਾਂਜੀ, ਹਾਂਜੀ। ਹਨਾ, ਪਰ ਉਹ 10-11 ਵਜੇ ਤਾਂ ਐਰਕੀ ਤਾਂ ਉਹ ਬਦਾਮ ਉਹ ਝੜਦੇ ਨਹੀਂ ਸੀ, ਬਹੁਤ ਰਹਿ ਜਾਂਦੇ ਸੀ। ਸੋ ਬਹੁਤ ਲੋਕਾਂ ਨੇ ਪ੍ਰੈਕਟਿਸ ਚੇਂਜ ਕੀਤੀ ਵੀ ਤੁਸੀਂ 3-4 ਵਜੇ ਸਵੇਰੋਂ ਲੱਗੋ ਤੇ ਤੁਸੀਂ 10-11 ਬੰਦ ਕਰ ਦਿਓ, ਹਨਾ। ਵੀ ਇਉਂ ਨਹੀਂ ਵੀ ਤੁਸੀਂ 9-10 ਵਜੇ ਲੱਗੋ ਤੇ 3-4 ਵਜੇ ਬੰਦ ਕਰੋ। ਜਿਹੜੇ ਫਿਰ ਉਹ 11-12 ਤੋਂ ਬਾਅਦ ਝੜਨੇ ਆ ਉਹ ਝੜਦੇ ਹੀ ਨਹੀਂ ਗੇ। ਤੇ ਫਿਰ ਹੁਣ ਏਦਾਂ ਹੀ ਆਪਣੇ ਜਿਹੜੀਆਂ ਹੈਗੀਆਂ ਸਪਰੇਜ਼ ਆ, ਹੈ ਨਾ, ਜਦੋਂ ਅਸੀਂ ਉਹਦਾ ਨਾ ਝੜਨ ਦਾ ਕਾਰਨ ਸਿੱਧੂ ਸਾਹਿਬ ਟੈਂਪਰੇਚਰ ਹਾਈ ਜਾਂ ਕੋਈ ਹੋਰ ਕਾਰਨ? ਉਹਦਾ ਨਾ ਝੜਨ ਦਾ ਇਹ ਆ ਕਿ ਜਦੋਂ ਧੁੱਪ ਆ ਜਾਂਦੀ ਆ, ਉਹ ਜਿਹੜਾ ਨਟ ਆ ਉਹ 'ਚੋਂ ਮੋਇਸਚਰ ਨਿਕਲ ਜਾਂਦਾ, ਉਹ ਇੰਨਾ ਹੌਲਾ ਗਾ, ਉਹਨੂੰ ਹਿਲਾਈ ਜਾਓ ਡਿੱਗਦਾ ਨਹੀਂ। ਜੀ। ਹੈ ਨਾ। ਇਹ ਫਿਰ ਅੱਡੋ ਅੱਡ ਪ੍ਰੈਕਟਿਸਿਸ ਹੋ ਜਾਂਦੀਆਂ। ਹੁਣ ਕਈ ਆਪਣੇ ਫਾਰਮਰਸ ਹੈਗੇ ਉਹ ਜਿਹੜੀਆਂ ਸਪਰੇਜ਼ ਵੀ ਕਰਦੇ ਆ, ਉਹਨਾਂ 'ਚ ਕਾਫੀ ਮਹਿੰਗਾ ਫਰਟੀਲਾਈਜ਼ਰ ਆ, ਕਾਫੀ ਮਹਿੰਗੀਆਂ ਪੈਸਟੀਸਾਈਡਸ ਆ, ਉਹਦਾ ਟਾਈਮ ਕਿਹੜਾ ਚੰਗਾ ਉਹ ਵੀ ਡਿਟਰਮਿਨ ਕਰਨਾ ਪੈਂਦਾ, ਹੈ ਨਾ। ਜੇ ਤੁਸੀਂ 12-1 ਵਜੇ ਕਰੋਗੇ ਤਾਂ ਉਹ ਸਪਰੇਅ ਜਾਂਦੀ ਜਾਂਦੀ ਸੁੱਕ ਜਾਂਦੀ ਆ, ਬਹੁਤ ਛੇਤੀ ਉਹਦੀ ਰਿਐਕਟ ਕਰਨ ਨੂੰ ਟਾਈਮ ਬਹੁਤ ਘੱਟ ਆ, ਹੈ ਨਾ। ਜਦੋਂ ਹੁਣ ਤੁਸੀਂ ਦੇਖੋ ਟਰੀ ਪਾਣੀ ਦੇ ਥਰੂ ਜੇ ਤੁਸੀਂ ਡ੍ਰਿਪ ਸਿਸਟਮ 'ਚ ਪਾਉਂਦੇ ਆ, ਚਾਹੇ ਉੱਦਾਂ ਕਰਨੇ ਆ, ਸਭ ਤੋਂ ਜਿਹੜਾ ਕਿਹੜਾ ਟਾਈਮ ਆ ਜਦੋਂ ਟਰੀ ਜ਼ਿਆਦਾ ਪਾਣੀ ਚੱਕਦਾ, ਉਹਦੇ ਨਾਲ ਫਰਟੀਲਾਈਜ਼ਰ ਚੱਕਣਾ, ਹੈ ਨਾ। ਜਾਂਦੀ ਪਾਣੀ ਪੀਣੋਂ ਹਟ ਜਾਂਦੇ ਆ ਜਿਹੜੀਆਂ ਇਹ ਗਰਮ। ਇਹਦੇ ਨਾਲ ਹੁਣ ਜਦੋਂ ਐਰਕੀ ਟੈਂਪਰੇਚਰ ਜ਼ਿਆਦਾ ਹੋਇਆ, ਜਿਹੜੇ ਤੁਹਾਡੇ ਪ੍ਰੈਕਟਿਸਿਸ ਆ ਟੋਟਲੀ ਚੇਂਜ ਕਰਨੇ ਪੈਣੇ ਆ, ਹੈ ਨਾ। ਕਈ ਤਾਂ ਏਦਾਂ ਵੀ ਆ, ਹੁਣ ਜਦੋਂ ਬੀਚ ਤੇ ਲੋਕ ਜਾਂਦੇ ਆ ਉਹ ਸਨਸਕ੍ਰੀਨ ਜੀ ਲਾ ਲੈਂਦੇ ਆ,
ਹਾਂਜੀ। ਲਈ ਆ, ਉਹ ਸਕਿਨ ਪ੍ਰੋਟੈਕਸ਼ਨ ਲਈ ਆ, ਹਨਾ। ਤੇ ਪਰ ਜੇ ਹੁਣ ਤੁਸੀਂ ਇੱਥੇ ਬੂਟਿਆਂ ਦੇ ਦੇਖੋ, ਔਰੰਜਾਂ ਦੇ, ਤਾਂ ਉਹ ਵੀ ਪ੍ਰੈਕਟਿਸ ਹੈਗੀ ਆ, ਹਨਾ। ਉਹ ਜਿਹੜਾ ਜਾਈਦਾ ਨਾ, ਉਹ ਚਿੱਟਾ ਪਾਊਡਰ ਜਿਹਾ ਦਿਸਦਾ ਹੁੰਦਾ, ਹਾਂਜੀ, ਸਨਸਕ੍ਰੀਨ ਹੀ ਆ ਬੂਟਿਆਂ ਦੀ ਉਹ ਸਨਸਕ੍ਰੀਨ ਆ। ਤੇ ਉਹਨਾਂ ਨੇ ਦੂਸਰੇ ਕਰਾਪਾਂ ਤੇ ਵੀ ਪ੍ਰੈਕਟਿਸ ਕੀਤੀ ਆ ਕਿ ਸਾਨੂੰ ਜਦੋਂ ਪਾਣੀ ਦੀ ਸ਼ੋਰਟੇਜ ਆ, ਵੀ ਉਹ ਪਾਣੀ ਘੱਟ ਲਾਉਣਾ ਪਵੇ, ਹਨਾ। ਸੋ ਇਹ ਜਿਹੜੇ ਅੱਡੋ ਅੱਡ ਪ੍ਰੈਕਟਿਸਿਸ ਆ ਨਾ, ਇਹ ਤੁਹਾਨੂੰ ਜਾਂਦੀ ਆਪਦੇ ਆਪ ਨੂੰ ਚੇਂਜ ਰੱਖਣਾ ਹੀ ਪੈਂਦਾ ਗਾ, ਜਿਹੜੇ ਕਿ ਕਲਾਈਮੇਟ ਦੇ ਹਿਸਾਬ ਨਾਲ ਕਿੰਨੀ ਚੇਂਜ ਆਈ ਆ ਤੇ ਕਿੱਧਰ ਨੂੰ ਇਹ ਜਾ ਰਿਹਾ। ਜੇ ਨਾ ਕੀਤਾ, ਫਿਰ ਤੁਹਾਡੇ ਯੀਲਡ ਤੇ ਕੁਆਲਿਟੀ ਤੇ ਫਰਕ ਪੈਂਦਾ ਗਾ, ਹਾਂਜੀ, ਹਨਾ। ਤੇ ਫਿਰ ਹੁਣ ਜਿਹੜੇ ਜਾਂਦੀ ਇਸ ਵਕਤ ਪ੍ਰੈਕਟਿਸਿਸ ਹੋ ਰਹੇ ਆ, ਹਨਾ। ਬਾਹਲੇ ਜਾਂਦੀ ਗਰੇਪਾਂ, ਸਾਰੇ ਕਰਾਪਾਂ ਦੇ ਵਿੱਚ ਹੀ ਨਾ ਲੋਕ ਅੱਗੇ ਵਿੰਟਰ ਦੇ ਵਿੱਚ ਪ੍ਰੀਮਰਜੈਂਟ ਕਰਦੇ ਆ, ਹਨਾ। ਪ੍ਰੀਮਰਜੈਂਟ ਹੈਗਾ ਵੀ ਜਿਹੜਾ ਜਾਣੀ ਦੀ ਐਲੀਅਨ, ਹੋਰ ਜਿਹੜੀਆਂ ਦਵਾਈਆਂ ਨਾ, ਉਹ ਇੰਨੀਆਂ ਸਟਰੋਂਗ ਆ, ਹੇਠਾਂ ਜਾ ਕੇ ਗਰਾਊਂਡ ਦੇ ਉਹ ਜਿਹੜੇ ਬੀ ਆ, ਉਹਨਾਂ ਨੂੰ ਜਾਂਦੀ ਉੱਥੋਂ ਉੱਥੇ ਹੀ ਖਤਮ ਕਰ ਦਿੰਦੀਆਂ, ਵੀ ਉਹ ਉੱਗਦੇ ਨਹੀਂ ਗੇ। ਮੁੜ ਕੇ 3 ਤੋਂ ਜਾਂਦੀ 4 ਮਹੀਨੇ ਬੰਦਾ ਜਾਣਦੀ ਉਹ ਘਾਹ ਨਹੀਂ ਆਉਂਦਾ ਗਾ, ਵੀਡਸ ਨਹੀਂ ਆਉਂਦੀਆਂ, ਜੀ, ਹਨਾ। ਤੇ ਐਰਕੀ ਦੀ ਪ੍ਰੋਬਲਮ ਇਹ ਆ ਕਿ ਉਹਨੂੰ ਚਾਹੀਦਾ ਪਾਣੀ ਹੇਠਾਂ ਨੂੰ ਪੁਸ਼ ਕਰਨ, ਹਨਾ। ਹੁਣ ਕਈ ਬਹੁਤ ਜਿਹੜੇ ਜਾਂਦੀ ਕਾਲ ਤੇ ਡਿਸਕਸ਼ਨਸ ਹੋਈਆਂ ਬਈ ਅਸੀਂ ਉਹ ਜਿਹੜੀਆਂ ਸਪਰੇਜ਼ ਆ ਬਹੁਤ ਮਹਿੰਗੀਆਂ ਹੁੰਦੀਆਂ, ਸਭ ਤੋਂ ਮਹਿੰਗੀ ਸਪਰੇ ਉਹ ਆ ਵੀ ਉਹ ਅਸੀਂ ਪ੍ਰੀਮਰਜੈਂਟ ਸਪਰੇ ਕਰੀਏ ਕਿ ਨਾ ਕਰੀਏ, ਹਾਂਜੀ, ਬਿਲਕੁਲ। ਹਨਾ। ਖਰਚਾ ਕਰਨ ਵੇਲੇ ਬੰਦਾ ਸੋਚਦਾ ਤਾਂ ਹੈਗਾ ਹੀ ਹੈ। ਹਾਂ, ਤੇ ਹੁਣ ਉੱਥੇ ਫਿਰ ਕੁਐਸਚਨ ਆ ਜਾਂਦਾ ਵੀ ਉਹਦੀ ਵਿੰਡੋ ਬਹੁਤ ਛੋਟੀ ਆ, ਹਨਾ। ਉਹ ਕਰਨੀ ਚਾਹੀਦੀ ਸੀ ਜਿੱਦਾਂ ਦਸੰਬਰ, ਜਨਵਰੀ ਦੇ ਮਿਡਲ ਤੋਂ ਪਹਿਲਾਂ ਹੋ ਜੇ ਬਰਡਸ ਫੁੱਲਣ ਤੋਂ, ਹਾਂਜੀ, ਪਰ ਇਸ ਵਕਤ ਉਹ ਜਾਣੀ ਦੀ ਹੋ ਕੀ ਰਿਹਾ, ਮੀਂਹ ਪਿਆ ਨਹੀਂ ਜੀ, ਜੇ ਤੁਸੀਂ ਕਰਦੇ ਆ, ਉਹ ਜ਼ਿਆਦਾ ਵੇਸਟ ਜਾਂਦੀ ਆ, ਕੋਈ ਪੱਤਿਆਂ ਤੇ ਪੈ ਗਈ, ਕੁਝ ਉੱਡ ਗਈ, ਕੁਝ ਹੋਰ, ਜਿੰਨਾ ਚਿਰ ਉਹ ਗਰਾਊਂਡ 'ਚ ਨਹੀਂ ਜਾਂਦੀ ਉਹ ਇਫੈਕਟਿਵ ਨਹੀਂ। ਤੇ ਐਰਕੀ ਉਹ ਮੋਸਟਲੀ ਜਿਹੜੀਆਂ ਉੱਦਾਂ ਦੀਆਂ ਸਪਰੇਜ਼ ਆ ਉਹ ਮਿਸ ਹੋ ਰਹੀਆਂ, ਜਿਨ੍ਹਾਂ ਨੇ ਕੀਤੀਆਂ ਉਹਨਾਂ ਨੂੰ ਉਹ ਫਾਇਦਾ ਨਹੀਂ ਮਿਲਣਾ, ਖਰਚ ਕਰ ਦਿੱਤਾ ਪਰ ਉਹ ਜਾਣੀ ਦੀ ਰਿਟਰਨ ਨਹੀਂ ਉਹਦੀ ਆਉਣੀ। ਹਾਂਜੀ, ਜੇ ਟੈਂਪਰੇਚਰ ਹਾਈ ਹੋਇਆ ਜਾਂ ਕਿਸੇ ਤਰੀਕੇ ਨਾਲ ਗਰਮੀ ਜ਼ਿਆਦਾ ਹੋਈ ਤਾਂ ਫਿਰ ਉਹ ਪ੍ਰਭਾਵ ਹਾਂ, ਗਾਹ ਨੂੰ ਵੀ ਉਹ। ਸੋ ਜਿਹੜੀਆਂ ਇਹ ਕਲਾਈਮੇਟ ਦੇ ਜਿਹੜੇ ਕਈ ਦਾ ਨਾ ਵੀ ਇੰਪੈਕਟਸ ਆ, ਇਹ ਡਾਇਰੈਕਟ ਇੰਪੈਕਟਸ ਆ ਜਿਹੜੇ ਤੁਹਾਡੇ ਪ੍ਰੈਕਟਿਸਿਸ ਨੂੰ ਚੇਂਜ ਕਰ ਰਹੇ ਆ। ਜੀ। ਵੀ ਜਿੱਦਾਂ ਤੁਸੀਂ ਅੱਗੇ ਖੇਤੀ ਕਰਦੇ ਆ, ਉੱਦਾਂ ਖੇਤੀ ਲਗਾਤਾਰ ਨਹੀਂ ਕਰ ਸਕਦੇ, ਹਨਾ। ਸੋ ਇਸ ਕਰਕੇ ਤੁਹਾਨੂੰ ਨਾਲੇ ਨਾਲ ਆਪਦੇ ਆਪ ਨੂੰ ਅਡਾਪਟ ਕਰਨਾ ਪੈਣਾ, ਵੀ ਤੁਸੀਂ ਫਿਰ ਜਿਹੜੇ ਯੂਜ਼ ਵੀ ਕਰਦੇ ਆ ਫਰਟੀਲਾਈਜ਼ਰਸ, ਉਹ ਵੀ ਟੋਟਲੀ ਡਿਫਰੈਂਟ ਹੋਣੇ ਆ। ਵੀ ਇਉਂ ਨਹੀਂ ਵੀ ਜਾਂਦੀ ਉਹ ਸੇਮ ਟਾਈਪ ਤੁਸੀਂ ਕਰਦੇ ਹੋ। ਹੁਣ ਕਈ ਏਦਾਂ ਦੇ ਚੀਜ਼ਸ ਆ ਰਹੀਆਂ ਹੈਗੀਆਂ ਜਿਹੜੀਆਂ ਕਿ ਇੱਕਦਮ ਟਰੀ ਨੂੰ ਲੱਗਦੀਆਂ, ਜਿਹੜੇ ਚਾਹੀਦੇ ਆ ਨਿਊਟ੍ਰੀਐਂਟਸ, ਉਹਦੇ ਨਾਲ ਮੁੜ ਕੇ ਫਿਰ ਕਾਫੀ ਇਫੈਕਟਿਵ ਆ, ਉਹ ਵੱਧ ਛੇਤੀ ਜਾਂਦੀ ਸਾਰਾ ਇਫੈਕਟ ਦੇਖਣ ਨੂੰ ਮਿਲ ਜਾਂਦਾ, ਤੇ ਉਹ ਰਹਿੰਦਾ ਵੀ ਲੌਂਗ ਟਰਮ। ਦੇਖੋ ਜੀ, ਪਹਿਲਾਂ ਅਕਸਰ ਹੀ ਇਹ ਕਹਾਵਤ ਹੁੰਦੀ ਸੀ ਪਿੰਡਾਂ ਦੇ ਵਿੱਚ, ਸਿੱਧੂ ਸਾਹਿਬ, ਵੀ ਖੇਤੀ ਤਾਂ ਕਿਹੜਾ ਔਖਾ ਕੰਮ ਹੈ, ਇਹਨੂੰ ਤਾਂ ਜਿਹਨੂੰ ਮੈਥਮੈਟਿਕਸ ਨਹੀਂ ਆਉਂਦਾ, ਜਿਹਨੂੰ ਹਿਸਾਬ ਕਿਤਾਬ ਨਹੀਂ, ਉਹ ਵੀ ਕਰ ਲੂਗਾ। ਪਰ ਹੁਣ ਨਿਰੀ ਕੈਲਕੂਲੇਸ਼ਨ ਹਰ ਚੀਜ਼ ਦੇ ਵਿੱਚ, ਹਰ ਇੱਕ ਚੀਜ਼ ਕਿਉਂ ਹਰ ਚੀਜ਼ ਦੇ ਵਿੱਚ ਤੁਸੀਂ ਦੇਖੋ ਵੀ ਇਹ ਵੀ ਕੈਲਕੂਲੇਸ਼ਨ, ਆਪਾਂ ਹੁਣ ਸਾਰੀ ਕੈਲਕੂਲੇਸ਼ਨ ਹੀ ਕਰ ਰਹੇ ਹਾਂ ਨਾ, ਵੀ ਮਾਰਚ ਦੇ ਵਿੱਚ ਕੀ ਹੋ ਸਕਦਾ, ਪ੍ਰੈਡਿਕਸ਼ਨਸ ਦੇ ਉੱਤੇ ਹੀ ਗੱਲ ਕਰ ਰਹੇ ਹਾਂ ਨਾ ਆਪਾਂ, ਕਿ ਜੋ ਇਸ ਟਾਈਮ ਪ੍ਰੈਡਿਕਸ਼ਨਸ ਨੇ ਕਿ ਆਹ ਹੋਣਾ, ਤਾਂ ਉਹ ਤੋਂ ਬਚਾਅ ਲਈ ਇਹ ਸਾਰੀ ਕੈਲਕੂਲੇਸ਼ਨ ਹੀ ਹੈ ਕਿ ਕੀ ਕਰੀਏ, ਕਿਵੇਂ ਕਰੀਏ। ਪਰ ਇਹਦੇ ਲਈ ਤੁਹਾਨੂੰ ਜਿਹੜਾ ਉਹ ਕਿਸਾਨ ਭਰਾਵਾਂ ਨੂੰ, ਜਿੰਨੇ ਵੀ ਤੁਸੀਂ ਕਾਸ਼ਤ ਕਰਦੇ ਹੋ ਸਬਜ਼ੀਆਂ ਦੀ, ਫਲਾਂ ਦੀ, ਇਹ ਸਾਰੇ ਕਾਸੇ ਲਈ ਤੁਹਾਨੂੰ ਤਿਆਰ ਰਹਿਣਾ ਪੈਣਾ, ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਇਹ ਵੱਧ ਗਰਮੀ ਪੈਣੀ ਹੈ, ਟੈਂਪਰੇਚਰ ਹਾਈ ਰਹਿਣਾ, ਕਿੰਨਾ ਟਾਈਮ ਹਾਈ ਰਹਿਣਾ, ਤੇ ਇਹਦੇ ਇੰਪੈਕਟ ਜਿਹੜੇ ਆ, ਕਿਉਂਕਿ ਬੂਟਿਆਂ ਨੂੰ ਆਪਾਂ ਪ੍ਰਭਾਵ ਤੋਂ ਬਚਾ ਨਹੀਂ ਸਕਦੇ। ਤੇ ਸਿੱਧੂ ਸਾਹਿਬ, ਆਪਣੇ ਕੋਲੇ ਸਮਾਂ ਜਿਹੜਾ ਉਹ 1-2 ਮਿੰਟ ਦਾ ਹੀ ਬਚਿਆ ਜੀ, ਤੇ ਪਰ ਜਾਂਦੇ ਹੁਣ ਕੁਝ ਕਾਲਰਸ ਨੇ, ਉਹ ਵੀ ਪ੍ਰੋਗਰਾਮ ਦੇ ਵਿੱਚ ਸਵਾਲ ਪੁੱਛਣਾ ਚਾਹੁੰਦੇ ਨੇ ਜਾਂ ਜੁੜਨਾ ਚਾਹੁੰਦੇ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜੀ। ਜੀ, ਸੁਲੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ। ਸੁਲੱਖਣ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਛੋਟਾ ਜਿਹਾ ਕੁਐਸਚਨ ਹੈ ਜੀ, ਜਿਵੇਂ ਆਪਾਂ ਹੁਣ ਘਾਹ ਦੇ ਉੱਪਰ ਵੀ ਪ੍ਰੀਮਰਜ ਦੀ ਖਾਤਰ ਕੈਮੀਕਲ ਪਾ ਦਿੰਦੇ ਆ, ਜਿਹੜੇ ਕਿ ਬੀੜਾਂ ਨੂੰ ਕੰਟਰੋਲ ਕਰਦੇ ਨੇ ਜੀ, ਕੀ ਉਹਨਾਂ ਚੀਜ਼ਾਂ ਦਾ ਅਸਰ ਨੇੜੇ ਉਗਦੀਆਂ ਫਸਲਾਂ ਦੇ ਵਿੱਚ ਹੁੰਦਾ, ਜਿਵੇਂ ਆਪਾਂ ਕੋਈ ਸਬਜ਼ੀਆਂ ਉਗਾਉਂਦੇ ਆ, ਕਿਉਂਕਿ ਉੱਥੇ ਉਹ ਬੀੜ ਨੂੰ ਕੰਟਰੋਲ ਕਰਦੇ ਨੇ, ਅਸਲ ਤੇ ਕੈਮੀਕਲ ਨੇ, ਕਿ ਉਹਨਾਂ ਦਾ ਉਹਨਾਂ ਸਬਜ਼ੀਆਂ ਤੱਕ ਵੀ ਜਾਂਦਾ ਉਹ ਜੇ ਨੇੜੇ ਤਾਂ? ਹਾਂਜੀ, ਠੀਕ ਹੈ ਜੀ, ਠੀਕ ਹੈ, ਸੁਣ ਲਓ ਜੀ। ਥੈਂਕ ਯੂ।
ਹਾਂਜੀ, ਦੇਖੋ ਭਾਈ ਜਦੋਂ ਜਿਹੜੇ ਪ੍ਰੀ-ਇਮਰਜੈਂਟ ਆ ਕਾਫੀ ਸਟਰੋਂਗ ਸਪਰੇਆਂ ਹੈਗੀਆਂ, ਉਹ ਨਾ ਲੋਕਲਾਈਜ਼ ਏਰੀਏ 'ਚ ਰਹਿ ਜਾਂਦਾ ਗਾ, ਪਾਣੀ 'ਚ ਜ਼ਰੂਰ ਮਿਲਦਾ, ਹੈ ਨਾ? ਪਾਣੀ ਟਰੈਵਲ ਕਰ ਰਿਹਾ ਗਾ ਇੱਕ ਖੇਤ ਤੋਂ ਦੂਸਰੇ ਪਾਸੇ, ਜਿੱਥੇ ਤਾਂ ਉਹ ਡਾਇਰੈਕਟ ਪੈਂਦੀ ਆ, ਉੱਥੇ ਤਾਂ ਉਹਨੇ ਅਸਰ ਕਰਨਾ ਹੀ ਕਰਨਾ ਗਾ ਜ਼ਿਆਦਾ। ਪਰ ਜਦੋਂ ਤੁਸੀਂ ਉਹ ਮਾੜਾ ਜਿਹਾ ਜ਼ਿਆਦਾ ਏਰੀਏ 'ਚ ਜਾਂਦਾ, ਉਹ ਇੰਨਾ ਡਾਇਲੂਟਡ ਹੋ ਜਾਂਦਾ, ਫਿਰ ਉਹਦਾ ਅਸਰ ਘੱਟ ਜਾਂਦਾ। ਜੀ, ਜੀ। ਹਨਾ? ਤੇ ਹੁਣ ਕਈ ਇਸ ਤਰ੍ਹਾਂ ਦੇ ਵੀ ਰਾਉਂਡ ਅਪਸ ਹੈਗੇ ਆ, ਜੇ ਤੁਸੀਂ ਪ੍ਰੀ-ਇਮਰਜੈਂਟ ਅਰਗੇ ਜਿੱਦਾਂ ਹੁਣ ਭਾਈ ਨੇ ਕੁਐਸਚਨ ਕੀਤਾ ਸੀ, ਉਹ ਕਰ ਦਿਓ, ਉੱਥੇ ਸਬਜ਼ੀ ਲਾ ਦਿਓ, ਉੱਥੇ ਸਬਜ਼ੀ ਨਹੀਂ ਹੋਊਗੀ। ਨਹੀਂ ਹੁੰਦੀ ਜੀ, ਨਹੀਂ। ਹੈਂ? ਉਹਨੇ ਪੂਰੇ ਰਗੜ ਕੇ ਕਈ ਹਰਬਸਾਈਡ ਸਪਰੇਜ਼ ਵੀ ਏਦਾਂ ਦੇ ਆ, ਜਿਹੜੇ ਜਾਣੀ ਬਹੁਤ ਉਹ ਟਾਕਸਿਕ ਹੋ ਜਾਂਦੇ ਆ, ਪਰ ਜਦੋਂ ਤੁਸੀਂ ਉਹਦੀ ਡਾਇਲੂਸ਼ਨ ਦੇਖਦੇ ਆ ਨਾ ਸੋਇਲ ਦੇ ਵਿੱਚ, ਉਹ ਲੋਕਲ ਏਰੀਆ 'ਚ ਕੰਮ ਆ, ਤੇ ਫਿਰ ਦੂਸਰੇ ਪਾਸੇ ਉਹ ਜਾਂਦੀ ਡਾਇਲੂਟਡ ਹੋ ਕੇ ਉਹਦਾ ਇੰਨਾ ਇਫੈਕਟ ਨਹੀਂ ਰਹਿੰਦਾ। ਹਾਂਜੀ, ਤੇ ਜੀ, ਬਿਲਕੁਲ। ਤੇ ਆਪਣਾ ਜਿਹੜਾ ਸਮਾਂ ਜੀ ਉਹ ਸਮਾਪਤ ਹੈ। ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹਨਾਂ ਗੱਲਾਂ ਬਾਤਾਂ ਦੇ ਲਈ, ਇਹਨਾਂ ਚਰਚਾਵਾਂ ਦੇ ਲਈ ਤੇ ਇਹਨਾਂ ਜਾਣਕਾਰੀਆਂ ਦੇ ਲਈ ਜੀ। ਹਾਂਜੀ, ਸਾਰੇ ਸਰੋਤਿਆਂ ਦਾ ਪ੍ਰਵੀਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੀ, ਥੈਂਕ ਯੂ। ਜੀ। ਅੱਜ ਆਪਾਂ ਜਿਹੜਾ ਅਪਡੇਟ ਫਾਰਮਿੰਗ ਪ੍ਰੋਗਰਾਮ ਸੀਗਾ, ਇਹਦੇ ਤਹਿਤ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਕਲਾਈਮੇਟ ਚੇਂਜ ਦੇ ਰੂਪ ਦੇ ਵਿੱਚ ਜਾਂ ਕਲਾਈਮੇਟ ਦੇ ਉੱਤੇ ਜਿਹੜੀ ਚਰਚਾ ਹੋ ਰਹੀ ਹੈ, ਉਸੇ ਦਰਮਿਆਨ ਕੀਤਾ ਸੀਗਾ ਕਿ ਖੇਤੀਬਾੜੀ ਤੇ ਇਹਦੇ ਅਸਰ ਕੀ ਹੋਣਗੇ, ਕਿਸਾਨਾਂ ਨੂੰ ਕੀ ਕਰਨਾ ਚਾਹੀਦਾ, ਕੱਲੀ ਫਸਲ ਦੇ ਉੱਤੇ ਇਸ ਦਾ ਕੀ ਅਸਰ ਹੋਵੇਗਾ, ਗਰਮੀ ਪੈਣ ਦੇ ਵੀ ਕਾਫੀ ਅਸਾਰ ਨੇ, ਇਹਦਾ ਕੀ ਅਸਰ ਰਹੂਗਾ ਕਿਸਾਨੀ ਦੇ ਉੱਤੇ ਤੇ ਕਿਵੇਂ ਇਹਦੀ ਤਿਆਰੀ ਕਰਨੀ ਹੈ ਜੇ ਜ਼ਿਆਦਾ ਗਰਮੀ ਆ ਗਈ ਤਾਂ ਆਪਾਂ ਆਪਣੇ ਖੇਤ ਨੂੰ, ਫਸਲ ਨੂੰ ਬਚਾਉਣਾ ਕਿਵੇਂ ਆ। ਮਿੱਟੀ ਦੇ ਬਾਰੇ ਵੀ ਇੱਕ ਦੋ ਸਰੋਤਿਆਂ ਦੇ ਸਵਾਲ ਆਏ ਸਨ, ਉਹਨਾਂ ਦੇ ਬਾਰੇ ਵੀ ਆਪਾਂ ਚਰਚਾ ਕੀਤੀ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ, ਜਾਣਕਾਰੀ ਭਰਪੂਰ ਹੋਊਗਾ। ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਬਾਰੇ ਕੋਈ ਵੀ ਟਿੱਪਣੀ ਜਾਂ ਇਹਦੇ ਵਿੱਚ ਕੋਈ ਜਾਣਕਾਰੀ ਐਡ ਕਰਨਾ ਚਾਹੁੰਦੇ ਹੋ ਤਾਂ ਇਹਨੂੰ ਲਾਈਵ ਟੈਲੀਕਾਸਟ ਕੀਤਾ ਗਿਆ YouTube ਦੇ ਉੱਤੇ ਤੇ Facebook ਦੇ ਉੱਤੇ। ਤੁਸੀਂ ਪੰਜਾਬੀ USA ਦੇ YouTube ਚੈਨਲ ਤੇ Facebook ਪੇਜ ਦੇ ਉੱਤੇ ਜਾ ਕੇ ਵੀ ਆਪਣੀ ਜਿਹੜੀ ਟਿੱਪਣੀ ਆ ਉਹ ਕਰ ਸਕਦੇ ਹੋ ਫੀਡਬੈਕ ਦੇ ਰੂਪ ਦੇ ਵਿੱਚ, ਜਾਂ ਤੁਹਾਡਾ ਕੋਈ ਸਵਾਲ ਹੈ ਤਾਂ ਵੀ ਕਰ ਸਕਦੇ ਹੋ। ਸਿੱਧੂ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਪੰਜਾਬੀ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਸਿਹਤ ਸੰਭਾਲ। ਅੱਜ